ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਹਰਜੋਤ ਸਿੰਘ ਜੀ ਜੀਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 4 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਟੇਰਕੀਆਨਾ ਇਮੀਗ੍ਰੇਸ਼ਨ ਲਾਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜਰ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਬੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਭਾਵਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਕੱਲ ਸ਼ਾਮ ਵਾਲੀਆਂ ਜਿਹੜੀਆਂ ਸਾਡੀਆਂ ਖਬਰਾਂ ਹੁੰਦੀਆਂ ਆ ਅਪਡੇਟ ਕੈਲੀਫੋਰਨੀਆ, ਉਹਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਇੱਕ ਬਹੁਤ ਹੀ ਦੁਖਦਾਈ ਖਬਰ ਆ। ਪੰਜਾਬੀ ਕਮਿਊਨਿਟੀ ਦੇ 4 ਜਣਿਆਂ ਨੂੰ, ਜਿਨ੍ਹਾਂ ਦੇ ਵਿੱਚ 8 ਸਾਲਾਂ ਦਾ ਬੱਚਾ ਆ ਰੂਹੀ ਢੇਰੀ, ਤੇ ਉਸਦੇ ਮਦਰ ਜਸਲੀਨ ਕੌਰ 27 ਸਾਲਾਂ ਦੀ, ਤੇ ਫਾਦਰ ਜਸਦੀਪ ਸਿੰਘ 36 ਸਾਲਾਂ ਦਾ, ਤੇ ਉਸਦਾ ਜੇ ਨਾਲ ਇੱਕ ਤਾਇਆ ਅਮਨਦੀਪ ਸਿੰਘ 39 ਸਾਲਾਂ ਦਾ। ਇਹਨਾਂ ਨੂੰ ਕੱਲ ਮਰਸਡ ਕਾਉਂਟੀ ਦੇ ਵਿੱਚ ਕਿਡਨੈਪ ਕਰ ਲਿਆ ਗਿਆ, ਤੇ ਅੱਜ ਤੱਕ ਜਿਸ ਟਾਈਮ ਤੁਹਾਡੇ ਨਾਲ ਅਸੀਂ ਖਬਰਾਂ ਸਾਂਝੀਆਂ ਕਰ ਰਹੇ, ਕੋਈ ਉਗ ਸੁਗ ਨਹੀਂ ਮਿਲ ਰਹੀ ਹੈਗੀ। ਇਹਦੇ ਸੰਬੰਧ ਦੇ ਵਿੱਚ ਮਰਸਡ ਕਾਉਂਟੀ ਦੀ ਸ਼ੈਰਿਫ ਨੇ ਸਟੇਟਮੈਂਟ ਵੀ ਜਾਰੀ ਕੀਤੀ ਸੀ, ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਉਹਨਾਂ ਨੇ ਨੰਬਰ ਵੀ ਜਾਰੀ ਕੀਤਾ 209-385-7445 2093857445। ਜੇ ਕਿਸੇ ਨੂੰ ਵੀ ਇਹਦੇ ਸੰਬੰਧ ਦੇ ਵਿੱਚ ਜਾਣਕਾਰੀ ਹੋਵੇ, ਜ਼ਰੂਰ ਮਰਸਡ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੂੰ ਕੰਟੈਕਟ ਕਰੇ। ਕੁਛ ਜੋ ਰਿਪੋਰਟਸ ਆ ਰਹੀਆਂ, ਜੋ 27 ਸਾਲਾਂ ਦੀ ਜਸਲੀਨ ਕੌਰ ਆ, ਕਹਿੰਦੇ ਐਜ਼ ਏ ਨਰਸ ਕੰਮ ਕਰਦੀ ਸੀ। ਜੋ ਜਸਦੀਪ ਸਿੰਘ ਆ, ਉਹਦਾ ਟਰੱਕਿੰਗ ਦਾ ਬਿਜ਼ਨਸ ਆ। ਥੋੜੀ ਇਨਫੋਰਮੇਸ਼ਨ ਆ ਰਹੀ, ਇੱਕ ਸਸਪੈਕਟ ਦੀ ਪਿਕਚਰ ਵੀ ਜਾਰੀ ਕੀਤੀ ਗਈ ਆ ਪੁਲਿਸ ਵੱਲੋਂ। ਉਸਨੇ ਹੁੱਡੀ ਪਾਈ ਆ, ਸੋ ਮੂੰਹ ਤਾਂ ਉਹਦਾ ਦਿਸਦਾ ਨਹੀਂ ਹੈ। ਜੀ ਬਿਲਕੁਲ, ਉਸਨੇ ਹੁੱਡੀ ਪਾਈ ਆ ਤੇ ਸਿਰ ਉਹਦਾ ਸ਼ੇਵ ਕੀਤਾ ਹੋਇਆ ਹੈਗਾ ਆ। ਸੋ ਇਸ ਹਿਸਾਬ ਦੇ ਨਾਲ ਜਿਹੜਾ ਉਹ ਦਿਖ ਰਿਹਾ ਹੈ। ਆਓ ਆਪਾਂ ਤੁਹਾਨੂੰ ਪਹਿਲੋਂ ਸ਼ੈਰਿਫ ਨੇ ਜੋ ਸਟੇਟਮੈਂਟ ਜਾਰੀ ਕੀਤੀ ਆ ਉਹ ਤੁਹਾਡੇ ਨਾਲ ਜਿਹੜੀ ਉਹ ਪੇਸ਼ ਕਰਦੇ ਹਾਂ, ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਹੋਰ ਉਸ ਦੇ ਬਾਰੇ ਕੀ ਲੇਟੈਸਟ ਅਪਡੇਟਸ ਜਿਹੜੀਆਂ ਆ ਰਹੀਆਂ। ਆਓ ਸੁਣਦੇ ਹਾਂ ਜਿਹੜੇ ਸ਼ੈਰਿਫ ਵਾਰਨ ਕੇ ਮਰਸਡ ਕਾਉਂਟੀ ਦੇ ਆ, ਉਹਨਾਂ ਨੇ ਜਿਹੜੀ ਕੱਲ ਇਹ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਸੁਣੀਏ, ਇਹ ਬਹੁਤ ਅਸਧਾਰਨ ਘਟਨਾ ਹੈ, ਕੋਈ ਸਧਾਰਨ ਘਟਨਾ ਨਹੀਂ ਹੈ। ਜੀ, ਪੂਰੇ ਪਰਿਵਾਰ ਦੀ ਕਿਡਨੈਪਿੰਗ ਜਿਹੜੀ ਉਹ ਹੋ ਜਾਣੀ। ਦੇਖੋ, ਆਪਾਂ ਅਮਰੀਕਾ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਕਈ ਚੀਜ਼ਾਂ ਜਿਹੜੀਆਂ ਉਹ ਆਪਾਂ ਸੁਣਦੇ ਰਹਿੰਦੇ ਆ ਵੀ ਮਾਪਿਆਂ ਦੀ ਆਪਸੀ ਲੜਾਈ ਦੇ ਵਿੱਚ ਇੱਕ ਪਿਓ ਨੇ ਪੀਤੇ ਦਿਨਾਂ 'ਚ ਉਹਦੀ ਮਾਂ ਮਾਰ ਕੇ ਕੁੜੀ ਜਿਹੜੀ ਆ
ਉਸ ਨੂੰ ਅਗਵਾ ਕਰਕੇ ਜਿਹੜਾ ਉਹ ਲੈ ਗਿਆ, ਉਹਦੇ ਸੰਬੰਧ 'ਚ ਐਂਬਰ ਅਲਰਟ ਆ ਜਾਂਦਾ ਆ ਕਿ ਕਿਸੇ ਦੇ ਮਨ ਮੁਟਾਵ ਆ, ਉਹ ਇੱਕ ਦੂਜੇ ਦੇ ਯੂਜਲੀ ਪਰਿਵਾਰ ਵਾਲੇ। ਇਹ ਬੰਦੇ ਦਾ ਕੀ ਲਿੰਕ ਆ ਇਸ ਪੂਰੇ ਪਰਿਵਾਰ ਦੇ ਨਾਲ, ਇਹ ਇਸ ਟਾਈਮ ਬੜੇ ਸ਼ਸ਼ੋਪਨ ਵਾਲੀ ਜਿਹੜੀ ਗੱਲ ਆ, ਵੱਡੇ ਜਾਂਚ ਦਾ ਜਿਹੜਾ ਇਸ਼ੂ ਆ ਉਹ ਇਹ ਬਣਿਆ ਪਿਆ ਵੀ ਇਸਨੇ ਪੂਰੇ ਦੇ ਪੂਰੇ ਪਰਿਵਾਰ ਨੂੰ ਇੱਦਾਂ ਜੋ ਜਾਣਕਾਰੀ ਆ ਰਹੀ ਆ ਉਹਦੇ ਵਿੱਚ ਇਹ ਵੀ ਗੱਲਾਂ ਚੱਲ ਰਹੀਆਂ ਵੀ ਬੰਦੂਕ ਦੀ ਨੋਕ ਦੇ ਉੱਤੇ ਕਿਡਨੈਪ ਕਰਕੇ, ਅਬਡਕਟ ਕਰਕੇ ਜਿਹੜਾ ਆ ਉਹ ਸਾਰਿਆਂ ਨੂੰ ਜਿਹੜਾ ਉਹ ਲੈ ਗਿਆ ਹੈਗਾ ਆ। 8 ਮਹੀਨੇ ਦੀ ਬੱਚੀ ਤੋਂ ਲੈ ਕੇ 39 ਸਾਲਾਂ ਦੇ ਜਿਹੜੇ ਉਸੇ ਬੱਚੀ ਦੇ ਜਿਹੜੇ ਤਾਏ ਆ, ਉਸ ਨੂੰ ਪੂਰੇ ਦੇ ਪੂਰੇ 3 ਅਡਲਟ ਤੇ 1 ਬੱਚੀ ਜਿਹੜੀ ਆ ਉਸ ਨੂੰ ਕਿਡਨੈਪ ਕਰਕੇ ਜਿਹੜਾ ਉਹ ਲੈ ਗਏ ਆ। ਕਿਡਨੈਪਿੰਗ ਦੇ ਕਹਿੰਦੇ ਵੀ ਮੁੱਢਲੇ ਜਿਹੜੇ ਘੰਟੇ ਆ ਉਹ ਬੜੇ ਅਹਿਮ ਹੁੰਦੇ ਆ। ਸੋ ਆਓ ਪਹਿਲਾਂ ਸੁਣਦੇ ਹਾਂ ਵੀ ਸ਼ੈਰਿਫ ਵਰਨ ਵਾਰਨਕੇ ਨੇ ਕੀ ਇਸ ਕਿਡਨੈਪਿੰਗ ਦੇ ਬਾਰੇ ਹੋਰ ਜਾਣਕਾਰੀਆਂ ਦਿੱਤੀਆਂ। Vern Warnke, Merced Sheriff's Office. I'm here to ask for your help in trying to locate the family that's been kidnapped and also possibly identify the suspect in this kidnapping. We have a lowlife out there that kidnapped an 8-month-old baby, her mom, her dad, and her uncle. So far, we have no idea why the kidnapping. We have no motivation behind it. We just know that they are gone. We've got evidence to indicate that the individuals involved in this destroyed evidence in an attempt to cover their tracks. During this interview with me, you're going to be seeing pictures of the baby, mom, dad, and uncle, and also the suspect. Do what you can in there. If you've seen the parents or the baby, or if you know who that suspect is, please reach out to us. Area code 209-385-7445. It's imperative that we get some information on this. So far as I know, no contact has been made, no ransom demands, nothing from the suspects in this. We need your help. We've got detectives out canvassing. We've had aircraft out looking for evidence. People are going to be working 24 hours on this until we get a break in this. We're asking for your help. We need your help, and we got to bring this family home safely. I appreciate anything that you can do. Remember to call 385-7445, area code 209. Please do what you can to help us. Thank you. ਸੋ ਬਿਲਕੁਲ ਧੰਨਵਾਦ ਸਰੋਤਿਓ। ਇਹ ਦੱਸਦੇ ਜਾਈਏ ਜੋ ਮਰਸਡ ਕਾਉਂਟੀ ਆ, ਇਸ ਏਰੀਏ ਦੇ ਵਿੱਚ ਜਿਹੜੇ ਟਾਊਨ ਇਸ ਏਰੀਏ ਦੇ ਲਾਗੇ ਛਾਗੇ ਜਿੱਥੇ ਬਹੁਤ ਵੱਡੀ ਪੰਜਾਬੀ ਕਮਿਊਨਿਟੀ ਰਹਿੰਦੀ ਆ, ਮੋਡੈਸਟੋ ਇਹ ਸਟੈਨਿਸਲਸ ਕਾਉਂਟੀ 'ਚ ਪੈਂਦਾ, ਪਰ ਬਾਰਡਰ ਦੀਆਂ ਇਹ ਬਿਲਕੁਲ ਮਰਸਡ ਕਾਉਂਟੀ ਆ। ਮੋਡੈਸਟੋ, ਟਰਲਕ, ਲਿਵਿੰਗਸਟਨ ਵਾਲਾ ਏਰੀਆ, ਕਾਫੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਉਸ ਏਰੀਏ 'ਚ ਰਹਿੰਦੇ ਹੈਗੇ ਆ। ਬਿਲਕੁਲ। ਸੋ ਜਿਹੜੇ ਸ਼ੈਰਿਫ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ 24 ਆਵਰ ਪੂਰੇ ਜ਼ੋਰ ਨਾਲ ਲੱਗੇ ਹੋ, ਏਅਰਕ੍ਰਾਫਟ ਵੀ ਯੂਜ਼ ਕਰ ਰਹੇ ਆ, ਜੋ ਵੀ ਉਹਨਾਂ ਨੂੰ ਮੈਥਡ ਮਿਲਦਾ ਉਹ ਯੂਜ਼ ਕਰ ਰਹੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਉਸ ਏਰੀਏ 'ਚ ਜੇ ਤੁਹਾਨੂੰ ਵੀ ਕੋਈ ਇਸ ਪਰਿਵਾਰ ਬਾਰੇ ਜਾਂ ਕੋਈ ਕਿਸੇ ਨੂੰ ਮਾੜਾ ਮੋਟਾ ਵੀ ਆਈਡੀਆ ਹੋਵੇ, ਜਿਸ ਤਰ੍ਹਾਂ ਕੱਲ ਵੀ ਆਪਾਂ ਸਰੋਤਿਆਂ ਨੂੰ ਪੁੱਛਿਆ ਸੀ ਵੀ ਜਿਸ ਏਰੀਏ 'ਚ ਆਪਾਂ ਨੂੰ ਇਹ ਪਤਾ ਲੱਗਾ ਵੀ ਟਰੱਕਿੰਗ ਬਿਜ਼ਨਸ ਸੀ ਤੇ ਉਹਨਾਂ ਦੇ ਬਿਜ਼ਨਸ ਤੋਂ ਕਿਡਨੈਪ ਕੀਤਾ ਹੈ, ਜੇ ਹੋਰ ਨੌਲੇਜ ਵੀ ਹੋਵੇ, ਰਸਤੇ 'ਚ ਕਿਸੇ ਦੇ ਘਰ ਕੈਮਰੇ ਲੱਗੇ ਹੁੰਦੇ ਆ, ਉੱਥੋਂ ਇਨਫੋਰਮੇਸ਼ਨ ਹੋਵੇ, ਤੁਸੀਂ ਪੰਜਾਬੀ ਰੇਡੀਓ USA ਦਾ ਵੀ ਲਾਈਵ ਸ਼ੋਅ ਚੱਲ ਰਿਹਾ ਇਸ ਵੇਲੇ 408-272 5200 408-272-5200 ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤੇ ਸ਼ੈਰਿਫ ਵਾਲਿਆਂ ਨੇ ਆਪਣਾ ਨੰਬਰ ਦਿੱਤਾ ਹੀ ਆ। ਸੋ ਰਾਜਕਰਮੀਤ ਸਿੰਘ ਜੀ, ਇੱਕ ਤਾਂ ਗੱਲ ਜ਼ਰੂਰ ਆ ਪਈ, ਪਿਛਲੇ ਕੁਝ ਸਾਲਾਂ ਦੇ ਵਿੱਚ ਆਪਾਂ ਦੇਖਿਆ ਵੀ ਕ੍ਰਾਈਮ ਬਹੁਤ ਵਧਿਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਸੋ ਸੈਕੰਡ ਅਮੈਂਡਮੈਂਟ ਤੁਹਾਨੂੰ ਬਿਲਕੁਲ ਤਿਆਰ ਰਹਿਣਾ ਚਾਹੀਦਾ। ਸੈਕੰਡ ਅਮੈਂਡਮੈਂਟ ਤੁਹਾਡਾ ਰਾਈਟ ਹੈਗਾ ਆ ਵੀ ਤੁਸੀਂ ਆਰਮ ਰੱਖ ਸਕਦੇ। ਇਕੱਲਾ ਆਰਮ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਗੰਨਾਂ ਹੀ ਰੱਖਣੀਆਂ, ਤੁਸੀਂ ਡੈਗਰਸ, ਕਿਰਪਾਨਾਂ, ਜੋ ਵੀ ਆ, ਘੱਟੋ ਘੱਟ ਜਿਹੜਾ ਆਪਣੇ ਆਪ ਨੂੰ ਬਚਾ ਸਕੋ। ਇਹ ਜ਼ਰੂਰ ਆਪਣੀ ਪ੍ਰੋਪਰਟੀ ਦੇ ਵਿੱਚ, ਆਪਣੇ ਘਰ ਦੇ ਵਿੱਚ ਇੰਨਾ ਕੁ ਜ਼ਰੂਰ ਰੱਖਣਾ ਚਾਹੀਦਾ। ਇੰਨੇ ਕਈ ਵਾਰੀ ਲਿਬਰਲ ਨਹੀਂ ਬਣਨਾ ਚਾਹੀਦਾ ਹੈਗਾ। ਤੁਹਾਡੇ ਸਾਹਮਣੇ ਦੇਖ ਲਓ ਵੀ ਪਰਿਵਾਰ ਦੇ ਨਾਲ ਕੀ ਹੋਇਆ, ਪਤਾ ਹੀ ਨਹੀਂ ਲੱਗ ਰਿਹਾ ਹੈਗਾ ਵੀ 4 ਜਾਣੇ ਇੱਕੋ ਪਰਿਵਾਰ ਦੇ ਚੱਕ ਲਏ ਆ। ਇਹ ਕੱਲ ਸਵੇਰ ਦੀ ਗੱਲਬਾਤ ਆ, ਮੇਰੇ ਖਿਆਲ ਨਾਲ 10 ਕੁ ਵਜੇ ਦੀ ਆ, ਤੇ ਹੁਣ ਤੁਸੀਂ ਦੇਖ ਲਓ ਵੀ 24 ਘੰਟੇ ਦੇ ਕਰੀਬ ਹੋ ਚੁੱਕੇ ਹੈਗੇ ਆ, ਹਜੇ ਤੱਕ ਵੀ ਕੋਈ ਉਗ ਸੁਗ ਨਹੀਂ ਹੈਗੀ। ਤੇ ਇਦਾਂ ਦੀ ਇਨਸੀਡੈਂਟ ਜਿਹੜੀ ਆ ਬਹੁਤ ਘੱਟ ਵਾਪਰਦੀ ਆ। ਪੂਰੇ ਦਾ ਪੂਰਾ ਪਰਿਵਾਰ ਹੀ ਜਿਹੜਾ ਕਿਡਨੈਪ ਕੀਤਾ ਹੋਵੇ, ਪੂਰੇ USA ਦਾ ਮੇਨ ਸਟ੍ਰੀਮ ਮੀਡੀਆ, CNN, ਫੌਕਸ, ਜਿੰਨੇ ਵੀ ਆ, ਸਾਰਿਆਂ ਨੇ ਇਹ ਸਟੋਰੀ ਕਵਰ ਕੀਤੀ ਹੈਗੀ।
ਬਿਲਕੁਲ ਜੀ, ਸਟੋਰੀ ਕਰਨੀ ਹੈ। ਜਿੱਦਾਂ ਮੈਂ ਕਿਹਾ ਵੀ ਇਹ ਬੜੀ ਅਸਧਾਰਨ ਘਟਨਾ ਆ, ਇਹ ਆਮ ਨਹੀਂ ਇੱਦਾਂ ਦੀ ਚੀਜ਼ ਦੇਖੀ ਜਾਂਦੀ। ਅਸੀਂ ਇਸ ਟਾਈਮ ਜਿਹੜਾ ਸਾਡੇ ਫੇਸਬੁੱਕ ਤੇ YouTube ਤੇ ਜਿਹੜੇ ਲਾਈਵ ਦੇਖ ਰਹੇ ਆ, ਉਹਨਾਂ ਦੇ ਆਪਾਂ ਇਸ ਟਾਈਮ ਮੋਹਰੇ ਦਿਖਾ ਰਹੇ ਆ ਵੀ ਇਹ ਜਿਹੜਾ ਸਸਪੈਕਟ ਦੀ ਤਸਵੀਰਾਂ ਜਾਰੀ ਕੀਤੀਆਂ ਗਈਆਂ ਆ। ਸੋ ਉਹ ਪਲੀਜ਼ ਜਿਹੜੇ ਦੇਖ ਲਓ ਵੀ ਜਿਹੜੀਆਂ ਉਹਨਾਂ ਨੇ ਤਸਵੀਰਾਂ ਜਾਰੀ ਕੀਤੀਆਂ, ਜੇ ਤੁਹਾਨੂੰ ਇੱਦਾਂ ਦਾ ਕਿਤੇ ਬੰਦਾ ਬਾਅਦ ਦੇ ਵਿੱਚ ਲੱਭਦਾ ਆ ਜਾਂ ਦਿਖਦਾ ਆ, ਤਾਂ ਤੁਰੰਤ ਪੁਲਿਸ ਨੂੰ ਜਿਹੜੀ ਉਹ ਇਤਲਾਹ ਜਿਹੜੀ ਉਹ ਕੀਤੀ ਜਾਵੇ। ਮਰਸਡ ਕਾਊਂਟੀ ਦੇ ਸ਼ੈਰਿਫ ਆਫਿਸ ਨੇ ਇਹਨਾਂ ਤਸਵੀਰਾਂ ਨੂੰ ਜਿਹੜਾ ਉਹ ਸ਼ੇਅਰ ਕੀਤਾ ਆ। ਸੋ ਬਿਲਕੁਲ ਯੂਜਲੀ ਕੀ ਹੁੰਦਾ ਜਿਹੜਾ ਹਰਜੋਤ ਸਿੰਘ ਜੀ ਵੀ ਜੋ ਪਤਾ ਲੱਗਦਾ ਹੁੰਦਾ ਇਹੋ ਜਿਹੇ ਜਿਹੜੇ ਮਾਮਲੇ ਦੇ ਵਿੱਚ, ਕਿਸੇ ਵੀ ਪਰਿਵਾਰ ਨੂੰ ਇਹ ਉਗ ਸੁਗ ਥੋੜ੍ਹੀ ਹੁੰਦੀ ਆ ਵੀ ਉਹਨਾਂ ਦੇ ਨਾਲ ਕਿਸੇ ਨੇ ਇੱਦਾਂ ਕਿਡਨੈਪਿੰਗ ਜਿਹੜੀ ਉਹ ਕਰ ਲੈਣੀ ਆ। ਕੱਲ੍ਹ ਆਪਾਂ ਖਬਰ ਕਰਦੇ ਸੀਗੇ ਸਟਾਕਟਨ ਦੇ ਵਿੱਚ ਇੱਕ ਸੀਰੀਅਲ ਕਿਲਰ ਤੁਰਿਆ ਫਿਰਦਾ ਹੈ। ਇਹ ਜਿਹੜੀ ਉਹ ਖਬਰ ਆਈ ਹੈ, ਸੋ ਹੋਈ ਕੀ ਜਾ ਰਿਹਾ ਹੈ ਨਾ ਵੀ। ਸੋ ਇਹ ਧਿਆਨ ਬਹੁਤ ਰੱਖਣ ਦੇ ਲਈ ਜਿਹੜੀ ਉਹ ਜ਼ਰੂਰਤ ਆ। ਇਹ ਬਹੁਤ ਡੈਸਪਰੇਟ ਟਾਈਮਸ ਨੇ ਇਸ ਪਰਿਵਾਰ ਦੇ ਲਈ। ਜਿਹੜਾ ਉਹ ਦੱਸਿਆ ਇਹ ਜਾ ਰਿਹਾ ਹਰਜੋਤ ਸਿੰਘ ਜੀ, ਜਿਹੜੀ ਉੱਥੋਂ ਹੋਰ ਵੀ ਲੋਕਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਦੱਸਿਆ ਆ ਵੀ ਜਿਹੜਾ ਬੱਚੀ ਦਾ ਤਾਇਆ ਹੈ, ਉਸ ਦੀ ਵਾਈਫ ਵੀ ਐਜ਼ ਏ ਨਰਸ ਕੰਮ ਕਰਦੀ ਆ। ਉਹ ਕਾਲ ਕਰ ਰਹੀ ਸੀ ਬਾਰ-ਬਾਰ ਪਰਿਵਾਰ ਨੂੰ, ਕਿਸੇ ਨੇ ਫੋਨ ਨਹੀਂ ਚੱਕਿਆ। ਤਾਂ ਫਿਰ ਉਸਨੇ ਆਂਢੀ ਗੁਆਂਢੀ ਜਾਂ ਹੋਰ ਰਿਸ਼ਤੇਦਾਰਾਂ ਨੂੰ ਜਿਹੜਾ ਉਹ ਕਾਲ ਕੀਤੀ, ਤਾਂ ਫਿਰ ਜਦੋਂ ਉਹ ਗਏ ਤਾਂ ਘਰੇ ਦੇਖਿਆ ਵੀ ਸਮਾਨ ਵਗੈਰਾ ਖਿਲ ਰਿਹਾ ਪਿਆ ਆ। ਤੇ ਉਸ ਤੋਂ ਬਾਅਦ ਦੇ ਵਿੱਚ ਇਹ ਖਬਰ ਜਿਹੜੀ ਆ ਗਈ ਵੀ ਉਹਨਾਂ ਨੂੰ ਕੀਤਾ। ਜਿੱਦਾਂ ਸ਼ੈਰਿਫ ਨੇ ਵੀ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਵੀ ਜਿਸ ਨੇ ਵੀ ਇਹਨਾਂ ਨੂੰ ਕਿਡਨੈਪ ਜਿਹੜਾ ਉਹ ਕੀਤਾ ਆ, ਉਸ ਨੇ ਜਿਹੜੇ ਸਬੂਤ ਆ ਮਿਟਾਉਣ ਦੀ ਕੋਸ਼ਿਸ਼ ਉੱਥੇ ਕੀਤੀ ਆ। ਮੈਂ ਬਹੁਤ ਹੈਰਾਨ ਆ ਹਰਜੋਤ ਸਿੰਘ ਜੀ ਵੀ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਵੀ ਕਿਹੜੀ ਗੱਡੀ 'ਚ ਇਹਨਾਂ ਨੂੰ ਕਿਡਨੈਪ ਕਰਕੇ ਜਿਹੜਾ ਉਹ ਲੈ ਗਏ ਆ, ਵੀ ਕਿੱਧਰੋਂ ਦੀ ਜਿਹੜਾ ਉਹ ਕਿਹੜੇ ਜ਼ਮੀਨ ਨਿਕਲ ਗਈ, ਅਸਮਾਨ ਦੇ ਵਿੱਚ ਉੱਡ ਗਿਆ, ਕਿੱਥੇ ਚਲਾ ਗਿਆ, ਪਤਾ ਹੀ ਨਹੀਂ। ਜਿਹੜਾ ਇਹ ਲੱਗ ਰਿਹਾ ਵੀ ਏਡੀ ਜਿਹੜਾ ਇਹ ਘਿਨਾਉਣੀ ਘਟਨਾ ਜਿਹੜੀ ਇਹ ਵਾਪਰੀ ਆ। ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਵੀ ਪਰਿਵਾਰ ਜਿਹੜਾ ਉਹ ਸੁਰੱਖਿਅਤ ਹੋਵੇ, ਸਹੀ ਸਲਾਮਤ ਵਾਪਸ ਜਿਹੜਾ ਉਹ ਪਹੁੰਚ ਸਕੇ। ਪਰ ਪੂਰੀ ਕਮਿਊਨਿਟੀ ਨੂੰ ਦੇ ਨਾਲ ਪੂਰੇ ਅਮਰੀਕਾ ਨੂੰ ਝੰਜੋੜਨ ਵਾਲੀ ਇਹ ਜਿਹੜੀ ਖਬਰ ਮਿਲੀ ਆ, ਇਹ ਆਮ ਖਬਰ ਨਹੀਂ ਆ। ਇਹ ਬਹੁਤ ਅਸਧਾਰਨ ਜਿਹੜੀ ਇਹ ਖਬਰ ਆ। ਤੇ ਜੋ ਇਹ ਵਾਪਰਿਆ ਆ ਇਸ ਟਾਈਮ ਕਿਸੇ ਦੇ ਵੀ ਹੱਥ ਪੱਲੇ ਕੁਛ ਲੱਗ ਨਹੀਂ ਰਿਹਾ, ਪਤਾ ਨਹੀਂ ਲੱਗ ਰਿਹਾ ਵੀ ਅੱਗੇ ਕਰਨਾ ਕੀ ਆ। ਹਾਂ ਚਲੋ ਲੱਭ ਰਹੇ ਨੇ, ਕੋਸ਼ਿਸ਼ ਕਰ ਰਹੇ ਆ, ਹੈਲੀਕਾਪਟਰ ਵੀ ਲਾਏ ਆ, ਜੋ ਵੀ ਕਰ ਰਹੇ ਆ, ਪਰ ਅਜੇ ਤੱਕ ਕੋਈ ਉਗ ਸੁਗ ਜਿਹੜੀ ਹੈ ਜਾਂਚ ਦੇ ਵਿੱਚ ਪਤਾ ਨਹੀਂ ਲੱਗੀ। ਕੋਈ ਅਪਡੇਟ ਜਿਹੜੀ ਆਪਾਂ ਕਹਿ ਸਕਦੇ ਹਾਂ ਇਸ ਬਾਬਤ ਅਜੇ ਤੱਕ ਨਹੀਂ ਆਈ ਹੈ ਜੀ। ਸੋ ਬਹੁਤ ਸਾਰੇ ਸਾਨੂੰ ਕਾਲਸ ਕਰਕੇ ਵੀ ਪੁੱਛਦੇ ਵੀ ਕੌਣ ਪਰਿਵਾਰ ਆ, ਕਿੱਦਾਂ। ਆਪਾਂ ਨੂੰ ਉਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਆ, ਪਰ ਜਿਹੜੇ ਉਸ ਏਰੀਏ 'ਚ ਰਹਿੰਦੇ ਆ ਜ਼ਰੂਰ ਤੁਸੀਂ ਜਾਣਦੇ ਹੋਵੋਗੇ ਵੀ ਯਾਰ ਇੰਨੇ ਸ਼ੈਰਿਫ ਵਾਲੇ ਸਾਰੇ ਲੱਗੇ ਆ, ਤੇ ਆਪਣੀ ਕਮਿਊਨਿਟੀ ਨੂੰ ਵੀ ਸਰਚ ਦੇ ਵਿੱਚ ਲੱਗਣਾ ਚਾਹੀਦਾ ਹੈਗਾ। ਘੱਟੋ ਘੱਟ ਜਿਹੜੇ ਜੇ ਉਹ ਟਰੱਕਿੰਗ ਬਿਜ਼ਨਸ ਸੀ, ਜਿੱਥੋਂ ਬਿਜ਼ਨਸ ਤੋਂ ਚੱਕਿਆ, ਹੋਰ ਨਾਲ ਦੇ ਬੰਦੇ ਕੰਮ ਕਰਦੇ ਹੋਊਗੇ ਉਸ ਏਰੀਏ ਦੇ ਵਿੱਚ, ਕਿੰਨੇ ਘਰ ਆ, ਕਿਸੇ ਨੇ ਕੈਮਰੇ ਲਾਏ ਆ, ਹਨਾ। ਹੁਣ ਆਪਾਂ ਪਹਿਲਾਂ ਖਬਰਾਂ ਤੋਂ ਗੱਲਬਾਤ ਕਰਦੇ ਸੀ ਵੀ ਐਂਬਰ ਅਲਰਟ ਨਹੀਂ ਜਾਰੀ ਕੀਤਾ ਗਿਆ। ਸੋ ਹੁਣ ਐਂਬਰ ਅਲਰਟ ਜਾਰੀ ਤਦ ਨਹੀਂ ਕੀਤਾ ਗਿਆ ਕਿਉਂਕਿ ਪਤਾ ਹੀ ਨਹੀਂ ਕਿ ਇਹਦੇ ਵਿੱਚ ਕਿਡਨੈਪ ਕਰਕੇ ਲਗਾਇਆ, ਕਿਹੜੀ ਕਾਰ ਆ। ਸੋ ਨਹੀਂ ਤਾਂ ਉਹੀ ਪਤਾ ਲੱਗੇ ਉਹਦੇ ਵਿੱਚ। ਸੋ ਜ਼ਰੂਰ ਆਪਣੀ ਕਮਿਊਨਿਟੀ ਬਹੁਤ ਵੱਡੀ ਗਿਣਤੀ 'ਚ ਆ ਉਸ ਏਰੀਏ 'ਚ, ਆਪਣੀ ਕਮਿਊਨਿਟੀ ਨੂੰ ਵੀ ਮਰਸਡ ਕਾਊਂਟੀ ਦੇ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਰਲ ਕੇ ਜਿੰਨੀ ਵੀ ਵੱਧ ਤੋਂ ਵੱਧ ਇਨਫੋਰਮੇਸ਼ਨ ਦੇਣੀ ਚਾਹੀਦੀ ਆ। ਜਿਹੜੀ ਉਹਨਾਂ ਦੀ ਸਰਚ ਟੀਮ ਆ ਉਹਨਾਂ ਦੇ ਨਾਲ ਸਾਥ ਦੇਣਾ ਚਾਹੀਦਾ ਹੈਗਾ। ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਹਾਨੂੰ ਤਾਂ ਨਹੀਂ ਕੋਈ ਕਿਸੇ ਤਰ੍ਹਾਂ ਦੀ ਜ਼ਰੂਰਤ ਹੈਗੀ, ਕਿਉਂਕਿ ਬਹੁਤ ਵਾਰ ਜਿਹੜਾ ਲੈਂਗੁਏਜ ਦਾ ਬੈਰੀਅਰ ਹੁੰਦਾ ਹੈਗਾ। ਪੁਲਿਸ ਨੂੰ ਕਿਹੜਾ ਪਤਾ ਵੀ ਕੌਣ ਕਿਹਦਾ ਰਿਸ਼ਤੇਦਾਰ ਆ, ਕਿੱਥੇ ਰਹਿੰਦੇ, ਕੀ ਹੈਗੇ ਆ। ਸੋ ਜ਼ਰੂਰ ਸਰੋਤੋ ਇੱਕ ਵਾਰੀ ਫਿਰ ਜੇ ਕਿਸੇ ਨੂੰ ਕੋਈ ਜਾਣਕਾਰੀ ਹੋਈ ਇਸ ਦੇ ਸੰਬੰਧ ਦੇ ਵਿੱਚ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ 408 272 5200 ਨੰਬਰ ਤੇ ਕਾਲ ਕਰਕੇ ਸ਼ੇਅਰ ਕਰਿਓ, ਤੇ ਜਾਂ ਫਿਰ ਮਰਸਡ ਕਾਊਂਟੀ ਦਾ ਜਿਹੜਾ ਸ਼ੈਰਿਫ ਨੇ ਨੰਬਰ ਦਿੱਤਾ ਸੀ 209 ਵਾਲਾ, ਉਸ ਨੰਬਰ ਦੇ ਉੱਤੇ ਕਾਲ ਕਰਕੇ ਜ਼ਰੂਰ, ਜਾਂ 911 ਵੀ ਉਹਨੇ ਜਿਹੜਾ ਮਰਸਡ ਕਾਊਂਟੀ ਨੇ ਆਪਣਾ ਨੰਬਰ ਦਿੱਤਾ ਹੈਗਾ 2093857445 ਹੈਗਾ, ਉੱਥੇ ਵੀ ਕਾਲ ਕਰਕੇ ਤੁਸੀਂ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਹੋਵੇ, ਤਾਂ ਕਿ ਉਹ ਜਲਦੀ ਤੋਂ ਜਲਦੀ ਜਿਹੜੇ ਆ ਇਸ ਪਰਿਵਾਰ ਨੂੰ ਲੱਭ ਸਕਣ ਵੀ ਇਹ 4 ਜਣੇ ਗਏ ਕਿੱਥੇ ਹੈਗੇ। ਬਿਲਕੁਲ ਜੀ। ਸੋ ਕੰਸੀਲ ਕੈਰੀ ਵੈਪਨ, ਜਿੱਦਾਂ ਤੁਸੀਂ ਸੈਕਿੰਡ ਅਮੈਂਡਮੈਂਟ ਦੀ ਗੱਲ ਕੀਤੀ ਸੀ, ਸੋ ਦੇਖੋ ਸ਼ਦਾਈਆਂ ਦਾ ਅੱਜ ਕੱਲ੍ਹ ਦੁਨੀਆ ਦੇ ਵਿੱਚ ਕੋਈ ਭਰੋਸਾ ਨਹੀਂ, ਕਿੱਥੇ ਕਿਹੜੀ ਜਿਹੜੀ ਆ ਆੜ ਦੇ ਵਿੱਚ, ਕੇਸ ਭੇਸ ਦੇ ਵਿੱਚ ਉਹ ਲੁਕੇ ਬੈਠੇ ਆ। ਤੁਹਾਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਹੱਥ ਲੈਣੀ ਪੈਣੀ ਹੈ।
ਪੁਲਿਸ ਦਾ ਕੰਮ ਹੁੰਦਾ ਆ ਜਦੋਂ ਵਾਰਦਾਤ ਹੋ ਜਾਂਦੀ ਉਸ ਤੋਂ ਬਾਅਦ ਦੇ ਵਿੱਚ ਪਹੁੰਚਣਾ। ਪੁਲਿਸ ਯੂਜਲੀ ਵਾਰਦਾਤ ਤੋਂ ਬਾਅਦ ਦੇ ਵਿੱਚ ਹੀ ਜਿਹੜੀ ਉਹ ਪਹੁੰਚਦੀ ਆ। ਬਹੁਤ ਘੱਟ ਚਾਂਸ ਜਿਹੜਾ ਹੁੰਦਾ ਵੀ ਪੁਲਿਸ ਜਿਹੜੇ ਵਾਰਦਾਤ ਤੋਂ ਪਹਿਲਾਂ ਪਹੁੰਚੇ। ਦੇਖੋ ਉਹਨਾਂ ਦੀ ਆਪਣੀ ਇੰਟੈਲੀਜੈਂਸ ਉਹ ਸਾਰੀਆਂ ਕੁਛ ਉਹਨਾਂ ਦੇ ਹੱਥ ਬਹੁਤ ਥਾਵਾਂ ਦੇ ਉੱਤੇ ਫੈਲੇ ਹੋਏ ਆ, ਬਹੁਤ ਥਾਵਾਂ ਦੇ ਉੱਤੇ ਜਿਹੜੇ ਉਹ ਬੱਝੇ ਆ। ਸੋ ਆਪਾਂ ਨੂੰ ਆਪਣੀ ਜਿਹੜੀ ਆ ਰੱਖਿਆ ਦੇ ਲਈ, ਸੁਰੱਖਿਆ ਦੇ ਲਈ, ਆਪਣੇ ਪਰਿਵਾਰ ਦੀ ਉਸ ਚੀਜ਼ ਦੇ ਲਈ ਇਹ ਬਹੁਤ ਜ਼ਰੂਰੀ ਆ ਵੀ ਖੁਦ ਆਪਾਂ ਉਸ ਚੀਜ਼ ਦੇ ਵਿੱਚ ਨਿਪੁੰਨ ਜਿਹੜਾ ਉਹ ਹੋਈਏ। ਮੋਸਟ ਆਫ ਦਾ ਸ਼ੈਰਿਫ ਡਿਪਾਰਟਮੈਂਟਸ, ਪੁਲਿਸ ਡਿਪਾਰਟਮੈਂਟਸ ਇੱਦਾਂ ਦੇ ਜਿਹੜੇ ਕੰਸੀਲ ਕੈਰੀ ਆ ਜਾਂ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਉਹ ਕਮਿਊਨਿਟੀਜ਼ ਦੀ ਹੈਲਪ ਜਿਹੜੀ ਉਹ ਕਰਦੇ ਰਹੇ ਨੇ। ਆਪਾਂ ਬਹੁਤ ਚਿਰ ਤੋਂ ਇਹ ਕਹਿ ਰਹੇ ਆ। ਇਹ ਤਾਂ ਚਲੋ ਘਰ ਤਾਂ ਹੁਣ ਤਾਂ ਘਰ ਤੱਕ ਜਿਹੜੇ ਆ ਦੇਖੋ ਬੰਦੇ ਦੇ ਜਿਹੜੇ ਉਹ ਪਹੁੰਚ ਗਏ ਕੀ ਆ। ਜੇ ਕਿਸੇ ਨੂੰ ਪਰਿਵਾਰ ਬਾਰੇ ਵੀ ਪਤਾ ਹੋਵੇ ਵੀ ਕਿੱਦਾਂ ਆ, ਜੋ ਵੀ ਜੇ ਕੁਝ ਦੱਸਣਾ ਚਾਹੁੰਦੇ ਆ ਤਾਂ ਦੱਸ ਸਕਦੇ ਆ। ਹੁਣ ਇਹ ਤਾਂ ਚਲੋ ਪਰਿਵਾਰ ਵਾਲਿਆਂ ਨੂੰ ਵੀ ਪਤਾ ਹੋਊਗਾ ਵੀ ਕੀ ਅੰਦਰ ਖਾਤੇ ਕੋਈ ਗੱਲ ਤਾਂ ਨਹੀਂ। ਹੋਪਫੁਲੀ ਜਿਹੜੀ ਉਹ ਇੱਦਾਂ ਦੀ ਚੀਜ਼ ਜਿਹੜੀ ਉਹ ਨਾ ਹੋਵੇ। ਲਾਈਕ ਅਨਪ੍ਰੈਸੀਡੈਂਟਡ ਘਟਨਾ ਜਿਹੜੀ ਇੰਸੀਡੈਂਟ ਇਹ ਜਿਹੜਾ ਇਹ ਵਾਪਰਿਆ ਆ। ਤੇ ਹੋਪਫੁਲੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਭਾਈ ਸੁਰੱਖਿਅਤ ਵਾਪਸ ਜਿਹੜੇ ਉਹ ਪਹੁੰਚਣ, ਕੋਈ ਸੁਰਾਖ ਜਿਹੜਾ ਮਿਲੇ। ਚਲੋ ਸ਼ੈਰਿਫ ਵਾਲੇ, ਪੁਲਿਸ ਵਾਲੇ ਉਹ ਸਾਰੇ ਲੱਗੇ ਹੋਣਗੇ, ਜਿੰਨੇ ਵੀ CCTV ਆਲੇ ਦੁਆਲੇ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੋਣਗੇ। ਪਰ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਭਾਈ ਇਹ ਠੀਕ ਠਾਕ ਸੁਰੱਖਿਅਤ ਜਿਹੜਾ ਉਹ ਵਾਪਸ ਪਹੁੰਚ ਸਕਣ। ਤੇ ਇੱਕ ਵਾਰੀ ਫਿਰ ਅਸੀਂ ਜਿੰਨੇ ਸਾਡੇ ਦੇਖ ਰਹੇ ਨੇ ਇਸ ਟਾਈਮ ਵੀਡੀਓ ਦੇ ਜ਼ਰੀਏ ਜੁੜੇ ਆ, ਉਹਨਾਂ ਨੂੰ ਅਸੀਂ ਉਸ ਸਸਪੈਕਟ ਦੀਆਂ ਤਸਵੀਰਾਂ ਆਪਣੇ ਚੱਲਦੇ ਲਾਈਵ ਦੇ ਵਿੱਚ ਇੱਕ ਵਾਰੀ ਫਿਰ ਦਿਖਾਉਂਦੇ ਆ ਵੀ ਜਸਟ ਇਨ ਕੇਸ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਅਜਿਹਾ ਬੰਦਾ ਕਿਤੇ ਦੇਖਿਆ ਆ। ਕਿਉਂਕਿ ਯੂਜਲੀ ਕਿਡਨੈਪਿੰਗ ਕਰਕੇ ਬੰਦਾ ਉਹਨਾਂ ਦੇ ਨਾਲ ਨਹੀਂ ਰਹਿੰਦਾ, ਉਹ ਆਪਣੇ ਕੰਮ ਕਰੀ ਜਾਂਦਾ ਹੁੰਦਾ ਹੈ। ਉਹਨੇ ਬੜਾ ਕੁਛ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਕਰੀ ਜਾਣਾ ਹੁੰਦਾ ਹੈ। ਸੋ ਕੀਪ ਐਨ ਲੁੱਕ ਆਊਟ ਫਾਰ ਵੀ ਇਹਨਾਂ ਦੇ ਨਾਲ ਧਿਆਨ ਜਿਹੜਾ ਉਹ ਦਿਓ ਵੀ ਇੱਦਾਂ ਦਾ ਬੰਦਾ ਕਿਤੇ ਤੁਹਾਨੂੰ ਜਿਹੜਾ ਉਹ ਦਿਸਦਾ ਤਾਂ ਨਹੀਂ, ਕਿਤੇ ਹੈਗਾ ਤਾਂ ਨਹੀਂ। ਸੋ ਜੇ ਹੈ ਤਾਂ ਤੁਰੰਤ 911 ਜਾਂ ਜਿਹੜਾ ਸ਼ੈਰਿਫ ਡਿਪਾਰਟਮੈਂਟ ਦਾ ਫੋਨ ਨੰਬਰ ਆ ਉਸ ਦੇ ਉੱਤੇ 209385744445 ਇਸ ਦੇ ਉੱਤੇ ਕਾਲ ਕਰਕੇ ਤੁਸੀਂ ਕਰ ਸਕਦੇ ਆ। ਸੋ ਜਿਹੜਾ ਇੱਥੇ ਦਾ ਕੈਲੀਫੋਰਨੀਆ ਦਾ ਹਾਈਵੇ 59 ਆ ਉਸ ਦੇ ਉੱਤੋਂ ਇਹਨਾਂ ਨੂੰ ਕਿਡਨੈਪ ਜਿਹੜਾ ਆ ਉਹ ਪਰ ਹੈਰਾਨੀ ਦੀ ਗੱਲ ਰਾਜਗਨ ਵੀਸੇ ਜੀ ਇਹ ਆ ਵੀ ਕੋਈ ਵੀ ਮੈਂ ਦੇਖਿਆ ਵੀ ਪੰਜਾਬੀ ਬੰਦਾ ਮੀਡੀਆ ਦੇ ਵਿੱਚ ਨਹੀਂ ਆਇਆ ਜਾਂ ਕਿਸੇ ਦੀ ਸਟੇਟਮੈਂਟ ਨਹੀਂ ਆਈ। ਤੁਸੀਂ ਮੈਂ ਕਹਿੰਦਾ ਵੀ 99 ਦੇ ਉੱਤੇ ਜਿੱਥੇ ਮਰਜ਼ੀ ਦੇਖ ਲਓ, ਖਾਸ ਕਰਕੇ ਉਸ ਏਰੀਆ ਦੇ ਵਿੱਚ ਤਾਂ ਅਟਵਾਟਰ ਤੋਂ ਲੈ ਕੇ 99 ਦੇ ਉਰੇ ਸੀਰੀਜ਼ ਤੱਕ ਸੜਕ ਦੇ ਦੋਨੋਂ ਪਾਸੇ, ਹਾਈਵੇ ਦੇ ਦੋਨੋਂ ਪਾਸੇ ਟਰੱਕਾਂ ਦੇ ਟਰੱਕ ਭਰੇ ਹੋਏ ਆ। ਇੱਥੇ ਪਾਰਕਿੰਗ ਆਪਣੇ ਭਰਾਵਾਂ ਨੇ ਬਣਾਈਆਂ ਹੋਈਆਂ ਆ। ਕਿਸੇ ਦੇ 30 ਟਰੱਕ ਖੜੇ, ਕਿਸੇ ਦੇ 40 ਖੜੇ ਆ। ਸੋ ਘੱਟੋ ਘੱਟ ਕੋਈ ਨਾ ਕੋਈ ਤਾਂ ਇਹਨਾਂ ਦਾ ਰਿਸ਼ਤੇਦਾਰ ਹੋਊਗਾ, ਦੋਸਤ ਮਿੱਤਰ, ਨਾਲ ਬੰਦੇ ਕੰਮ ਕਰਦੇ ਆ ਵੀ ਭਾਈ ਕੌਣ ਆ, ਕਿਹੜਾ ਪਰਿਵਾਰ ਆ, ਕੀ ਚੱਕਰ ਸੀ, ਪੁਲਿਸ ਨੂੰ ਕਿਹਨੇ ਕੰਟੈਕਟ ਕੀਤਾ, ਮੀਡੀਆ ਨੂੰ ਕੋਈ ਨਾ ਕੋਈ ਸਟੇਟਮੈਂਟ। ਸੋ ਇੱਕ ਤਾਂ ਸਾਡੇ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਆ ਭਰਾਵੋ ਵੀ ਅੱਜ ਇਸ ਪਰਿਵਾਰ ਨਾਲ ਵਾਪਰਿਆ, ਕੱਲ ਨੂੰ ਕਿਸੇ ਹੋਰ ਪਰਿਵਾਰ ਨਾਲ ਵੀ ਹੋ ਸਕਦਾ। ਸੋ ਜਿੰਨੇ ਕੁ ਸਾਡੇ ਪੰਜਾਬੀ ਬਹੁਤ ਵੱਡੀ ਗਿਣਤੀ ਚ, ਲਿਵਿੰਗਸਟਨ ਚ ਤਾਂ 2 ਗੁਰਦੁਆਰੇ ਆ, ਮਰਸਡ ਦੇ ਵਿੱਚ ਵੀ ਗੁਰੂ ਘਰ ਆ। ਲਿਵਿੰਗਸਟਨ ਦੀ ਤਾਂ ਮੈਨੂੰ ਲੱਗਦਾ 40-45% ਪੋਪੂਲੇਸ਼ਨ ਹੀ ਪੰਜਾਬੀਆਂ ਦੀ ਆ, ਉੱਥੇ ਤਾਂ ਮੇਅਰ ਵੀ ਪੰਜਾਬੀ ਆ। ਤੇ ਟਰਲਕ ਦੇ ਵਿੱਚ ਸੋ ਆਪਣੀ ਕਮਿਊਨਿਟੀ ਨੂੰ ਵੀ ਨਾਲ ਐਜ਼ ਏ ਵਲੰਟੀਅਰ ਪੁਲਿਸ ਨਾਲ, ਸ਼ੈਰਿਫ ਡਿਪਾਰਟਮੈਂਟ ਦੇ ਨਾਲ ਸਾਥ ਦੇਣਾ ਚਾਹੀਦਾ। ਉਹਨਾਂ ਨੂੰ ਕਾਲ ਕਰਕੇ ਪੁੱਛ ਕੇ ਵੀ ਘੱਟੋ ਘੱਟ ਆਪਾਂ ਇਨਫੋਰਮੇਸ਼ਨ ਇਕੱਠੀ ਕਰੀਏ, ਪਰਿਵਾਰਕ ਪਿਛੋਕੜ ਕੀ ਆ, ਕੋਈ ਲੜਾਈ ਝਗੜਾ ਤਾਂ ਨਹੀਂ ਜਾਂ ਕੀ ਗੱਲ ਆ। ਹੁਣ ਜਿਸ ਹਿਸਾਬ ਨਾਲ ਸਸਪੈਕਟ ਦੀ ਫੋਟੋ ਜਾਰੀ ਕੀਤੀ ਆ, ਕੋਈ ਕਹਿ ਰਿਹਾ ਵੀ ਇਹ ਗੋਰੇ ਮੂਲ ਦਾ, ਕੋਈ ਕਹਿ ਰਿਹਾ ਇਹ ਕਾਲੇ ਮੂਲ ਦਾ ਹੈਗਾ ਆ। ਤੇ ਉਹ ਲੱਗਦਾ ਵੀ ਸ਼ਕਲੋਂ ਹੋਮਲੈਸ ਜਿਹਾ ਹੀ ਆ, ਇੱਕ ਲਿਫਾਫਾ ਆ ਉਹਦੇ ਕੋਲ। ਸੋ ਇੱਕ ਬੰਦਾ 4 ਜਣਿਆਂ ਨੂੰ ਕਿਸ ਤਰ੍ਹਾਂ ਕਿਡਨੈਪ ਕਰਕੇ ਲੈ ਗਿਆ, ਸੋ ਕਿੱਦਾਂ ਦਾ ਉਹਦੇ ਕੋਲ ਹਥਿਆਰ ਆ, ਇਹ ਸਾਰੀ ਜਿਹੜੀ ਜਾਣਕਾਰੀ ਆ ਉਹ ਆਪਣੇ ਉਹਨਾਂ ਨੇ ਜਿਹੜਾ ਬਿਜ਼ਨਸ ਸੀ ਉੱਥੇ ਕੋਈ ਕੈਮਰੇ ਲਾਏ ਆ ਜਾਂ ਉਹਦੇ ਚਲੋ ਉਹ ਤਾਂ ਆਂਢੀ-ਗੁਆਂਢੀ ਹਰਜੋਤ ਸਿੰਘ ਜੀ, ਚਲੋ ਇਹ ਤਾਂ ਆਬਵੀਅਸ ਜੀ ਗੱਲ ਆ। ਜਿਹੜੀ ਸ਼ੈਰਿਫ ਡਿਪਾਰਟਮੈਂਟ ਪੁਲਿਸ ਵਾਲੇ ਆ ਉਹਨਾਂ ਨੇ ਆਮ ਲੋਕਾਂ ਨੂੰ ਤਾਂ ਨਹੀਂ ਹੁਣ ਉਹ ਚੀਜ਼ਾਂ ਦੇਖਣ ਦੇਣੀਆਂ। ਉਹਨਾਂ ਨੇ ਆਪਣੀ ਜਿਹੜੀ ਉਹ ਜਾਂਚ ਕਰਨੀ ਆ, ਉਹਨਾਂ ਦੇ ਜਿਹੜੇ ਡਿਟੈਕਟਿਵਸ ਆ ਉਹ ਇਸ ਚੀਜ਼ ਦੇ ਵਿੱਚ ਲੱਗੇ ਹੋਣਗੇ ਵੀ ਕਿੱਦਾਂ ਆ, ਕਿਵੇਂ ਆ, ਹਨਾ ਵੀ। ਚਲੋ ਹੋਪਫੁਲੀ ਆਪਾਂ ਨੂੰ ਕੁਛ ਗੁੱਡ ਨਿਊਜ਼ ਜਿਹੜੀ ਉਹ ਸੁਣਨ ਨੂੰ ਜਿਹੜੀ ਇਸ ਚੀਜ਼ ਦੇ ਵਿੱਚ ਮਿਲੇ, ਕੁਛ ਜਿਹੜਾ ਉਹ ਪਤਾ ਲੱਗੇ। ਪਰ ਇਹ ਬਹੁਤ ਹੈਰਾਨੀ ਵਾਲੀ ਗੱਲ ਆ ਵੀ 3 ਅਡਲਟਸ ਇੱਕ ਬੱਚੀ ਦੇ ਨਾਲ ਉਸ ਨੂੰ ਅਗਵਾ ਜੇ ਇੱਕ ਜਾਣਾ ਕਰਕੇ ਲੈ ਗਿਆ ਜਾਂ ਮੋਰ ਦੈਨ 1 ਆ। ਕੀ ਇਸ ਚੀਜ਼ ਪੂਰੇ ਮਾਮਲੇ ਦੇ ਵਿੱਚ ਹੈਗਾ ਆ। ਸੋ ਸਮੇਂ ਦੇ ਵਿੱਚ ਜਿਹੜਾ ਪਤਾ ਲੱਗੂਗਾ। ਪਰ ਇਸ ਪਰਿਵਾਰ ਦੇ ਲਈ ਸਮਾਂ ਬਹੁਤ ਕ੍ਰਿਟੀਕਲ ਆ ਜਿਹੜਾ ਇਹ ਇਸ ਟਾਈਮ
ਪਲ ਪਲ ਜਿਹੜਾ ਇਹ ਜਾ ਰਿਹਾ, ਬਹੁਤ ਕ੍ਰਿਟੀਕਲ ਸਮਾਂ ਆ। ਕਿਡਨੈਪਿੰਗ ਦੇ ਵਿੱਚ ਜਿੰਨੀ ਦੇਰੀ ਹੁੰਦੀ ਆ ਉਸ ਦੇ ਬਾਰੇ ਕੁਝ ਪਤਾ ਲੱਗਣ ਦੇ ਲਈ ਉਹ ਕੋਈ ਬਹੁਤੀ ਜਿਹੜੀ ਆ ਉਹਦੇ ਵਿੱਚ ਫਿਰ ਗੁੱਡ ਨਿਊਜ਼ ਵਾਲੀ ਨਹੀਂ ਹੁੰਦੀ। ਚਲੋ ਇਹ ਨਹੀਂ ਹੈਗਾ ਵੀ ਅਸੀਂ ਜਿਹੜਾ ਆ ਇਹ ਕਹਿ ਰਹੇ ਹਾਂ ਵੀ ਕੋਈ ਨੈਗੇਟਿਵ ਆਵੇ, ਪਰ ਆਂਕੜੇ ਜਿਹੜੇ ਇਸ ਚੀਜ਼ ਦੇ ਵਿੱਚ ਜਿਹੜੇ ਉਹ ਦੱਸਦੇ ਆ ਕਿਡਨੈਪਿੰਗ ਦੇ ਸ਼ੁਰੂਆਤ ਦੇ ਵਿੱਚ ਜੇ ਕੋਈ ਸੁਰਾਖ ਜਿੰਨੀ ਜਲਦੀ ਮਿਲ ਜਾਵੇ ਤਾਂ ਉਹ ਬੈਟਰ ਹੁੰਦਾ ਆ। ਹੋਪਫੁਲੀ ਇਹਨਾਂ ਨੂੰ ਕੋਈ ਨਾ ਕੋਈ ਸੁਰਾਖ ਜਿਹੜਾ ਆ ਉਹ ਮਿਲ ਗਿਆ ਹੋਵੇ ਤਾਂ ਉਸ ਕੜੀ ਦੇ ਪਿੱਛੇ ਜਿਹੜੇ ਉਹ ਲੱਗੇ ਹੋਣ ਤੇ ਇਹਨਾਂ ਨੂੰ ਲੱਭਣ ਦੀ ਭਾਲ ਜਿਹੜੀ ਉਹ ਜਾਰੀ ਹੋਵੇ। ਸੋ ਬਹੁਤ ਸਾਰੀਆਂ ਜਿਹੜੀਆਂ ਥਿਊਰੀਜ਼ ਆ ਉਹ ਆਉਣਗੀਆਂ, ਉਹ ਹੋਣਗੀਆਂ, ਪਰ ਰਾਈਟ ਨਾਓ ਫੋਕਸ, ਸਾਰਿਆਂ ਦਾ ਫੋਕਸ ਇਸ ਪਰਿਵਾਰ ਨੂੰ ਲੱਭਣ ਦੇ ਵਿੱਚ ਜਿਹੜਾ ਉਹ ਚਾਹੀਦਾ ਆ। ਜਿੰਨੇ ਵੀ ਵੱਖ-ਵੱਖ ਡਿਪਾਰਟਮੈਂਟਸ ਆ ਉਸ ਦੇ ਵਿੱਚ ਸਟੇਟ ਬਾਰਡਰ ਤਾਂ ਨਹੀਂ ਕ੍ਰਾਸ ਕਰ ਗਿਆ, ਕਿ ਇਸੇ ਸੂਬੇ ਦੇ ਵਿੱਚ ਹੀ ਆ ਜਾਂ ਕਿੱਦਾਂ ਆ, ਕੀ FBI ਇਨਵੋਲਵ ਹੋ ਚੁੱਕੀ ਆ ਜਾਂ ਨਹੀਂ ਹੋ ਚੁੱਕੀ ਆ। ਬੜੇ ਜਿਹੜੇ ਸਵਾਲ ਨੇ ਜਿਸ ਦੇ ਉੱਤਰ ਇਕੱਲਾ ਪਰਿਵਾਰ ਹੀ ਨਹੀਂ, ਇਸ ਟਾਈਮ ਪੂਰਾ ਭਾਈਚਾਰਾ ਤੇ ਪੂਰੇ ਲੋਕ ਜਿਹੜੇ ਆ ਉਹ ਲੱਭ ਰਹੇ ਨੇ। ਸੋ ਹੋਪਫੁਲੀ ਕੁਛ ਚੰਗੀ ਖਬਰ ਜਿਹੜੀ ਇਸ ਦੇ ਬਾਬਤ ਆਪਾਂ ਨੂੰ ਮਿਲ ਸਕੇ ਜੀ। ਸੋ ਬਹੁਤ ਸਾਰੇ ਇਹ ਵੀ ਕਹਿੰਦੇ ਵੀ ਦੇਖੋ ਦੋਨੋਂ ਬੜੇ ਜਵਾਨ ਹੈ, ਇੱਕ 27 ਸਾਲਾਂ ਦਾ ਤੇ ਇੱਕ 37 ਸਾਲਾਂ ਦਾ, 39 ਸਾਲਾਂ ਦਾ, ਪਰ ਕਹਿੰਦੇ ਵੀ ਜਦੋਂ ਤੁਹਾਡੇ ਸਿਰ ਦੇ ਉੱਤੇ ਗਨ ਰੱਖੀ ਹੋਵੇ ਤਾਂ ਹੋ ਸਕਦਾ ਨਾ ਵੀ ਬੱਚੇ ਦੇ ਸਿਰ ਤੇ ਗਨ ਰੱਖ ਲਈ ਹੋਵੇ ਉਹਨੇ, ਉਹ ਵਿਚਾਰਾ ਨਿਆਣੇ ਦੇ ਕਰਕੇ ਤਾਂ ਕੋਈ ਵੀ ਨਹੀਂ ਜਿਹੜਾ ਇਦਾਂ ਦਾ ਜਿਹੜਾ ਉਹ ਪੰਗਾ ਲੈਂਦਾ ਨਾ ਕਿੱਦਾਂ ਆ ਕਿਵੇਂ ਆ। ਸੋ ਇਹ ਇਸ ਟਾਈਮ ਥਿਊਰੀਆਂ ਨੇ ਵੀ ਇੱਕ ਆ ਨਹੀਂ ਹੋਇਆ, ਇੱਕ ਉਹ ਨਹੀਂ ਹੋਇਆ। ਪਲੀਜ਼ ਇਸ ਚੀਜ਼ ਨੂੰ ਸਟਾਪ ਕਰੋ, ਅਜੇ ਉਹਨਾਂ ਨੂੰ ਲੱਭਣ ਵਾਲੇ ਪਾਸੇ ਜਿਹੜਾ ਉਹ ਫੋਕਸ ਕਰੋ, ਫਿਰ ਬਾਅਦ ਦੀ ਗੱਲ ਬਾਅਦ 'ਚ ਦੇਖੀ ਜਾਊਗੀ। ਕਿਉਂਕਿ ਜਦੋਂ ਆਪਾਂ ਉਸ ਥਾਂ ਤੇ ਨਹੀਂ ਆ, ਆਪਾਂ ਕਹਿ ਨਹੀਂ ਸਕਦੇ ਵੀ ਉੱਥੇ ਕਿੱਦਾਂ ਦਾ ਮਾਹੌਲ ਸੀ, ਕੌਣ ਕਿੱਦਾਂ ਕਿਵੇਂ ਰਿਐਕਟ ਕਰਦਾ ਆ। ਹਰ ਇੱਕ ਦਾ ਵੱਖੋ ਵੱਖਰਾ ਜਿਹੜਾ ਇਸ ਚੀਜ਼ ਦੇ ਵਿੱਚ ਵਰਤਾਰਾ ਜਿਹੜਾ ਉਹ ਹੁੰਦਾ ਆ। ਸੋ ਆਪਾਂ ਤਾਂ ਸਾਰੇ ਅਰਦਾਸ ਹੀ ਕਰ ਸਕਦੇ ਹਾਂ ਵੀ ਪਰਿਵਾਰ ਬਿਲਕੁਲ ਸਹੀ ਬਿਲਕੁਲ ਆਪਣੇ ਘਰ ਦੇ ਵਿੱਚ ਵਾਪਸ ਆਵੇ ਜੀ। ਤੇ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਅਮਰੀਕਾ ਦੀਆਂ ਵਰਲਡ ਦੀਆਂ ਜਿਹੜੀਆਂ ਹੋਰ ਖਬਰਾਂ ਆ ਅਪਡੇਟ ਅਮਰੀਕਾ ਦੇ ਵਿੱਚ, ਉਸ ਦੇ ਵਿੱਚ ਆਪਾਂ ਉਹ ਸ਼ੇਅਰ ਕਰਾਂਗੇ। ਤੇ ਇੱਕ ਵਾਰੀ ਫਿਰ ਜੇ ਆਪਣੇ ਸਰੋਤਿਆਂ ਨੂੰ ਆਪਾਂ ਜਿਹੜੇ ਸ਼ੈਰਿਫ ਨੇ ਜੋ ਮੈਸੇਜ ਦਿੱਤਾ ਆ ਉਹ ਆਪਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਜਿਹੜਾ ਉਹ ਜਿਹੜੇ ਉਹ ਸੁਣਾਉਂਦੇ ਆ। ਸੋ ਪਲੀਜ਼ ਉਹਨਾਂ ਦੀ ਗੁਹਾਰ ਇੱਕ ਵਾਰੀ ਫਿਰ ਸੁਣ ਲਓ ਤੇ ਫਿਰ ਉਸ ਤੋਂ ਬਾਅਦ 'ਚ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਤੁਹਾਡੇ ਨਾਲ ਜਿਹੜਾ ਆ ਵੀ ਫਿਰ ਆਪਾਂ ਬਾਕੀ ਖਬਰਾਂ ਦੇ ਨਾਲ ਜੁੜਾਂਗੇ। Office. I'm here to ask for your help in trying to locate the family that's been kidnapped and also possibly identify the suspect in this kidnapping. We have a lowlife out there that kidnapped an 8-month-old baby, her mom, her dad, and her uncle. So far, we have no idea why the kidnapping. We have no motivation behind it. We just know that they are gone. We've got evidence to indicate that the individuals involved in this destroyed evidence in an attempt to cover the tracks. During this interview with me, you're going to be seeing pictures of the baby, mom, dad, and uncle, and also the suspect. Do what you can in there. If you've seen the parents or the baby, or if you know who that suspect is, please reach out to us. Area code 209-385-7445. It's imperative that we get some information on this. So far as I know, no contact has been made, nor ransom demands, nothing from the suspects in this. We need your help. We've got detectives out canvassing. We've had aircraft out looking for evidence. People are going to be working 24 hours on this until we get a break in this. We're asking for your help. We need your help, and we got to bring this family home safely. I appreciate anything that you can do. Remember to call 385-7445, area code 209. Please do what you can to help us. Thank you. ਸੋ ਆਪਾਂ ਇੱਕ ਹੁਣ ਇੱਥੇ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।
I'm here to ask for your help in trying to locate the family that's been kidnapped and also possibly identify the suspect in this kidnapping. We have a lowlife out there that kidnapped an 8-month-old baby, her mom, her dad, and her uncle. So far, we have no idea why the kidnapping. We have no motivation behind it. We just know that they are gone. We've got evidence to indicate that the individuals involved in this destroyed evidence in an attempt to cover the tracks. During this interview with me, you're going to be seeing pictures of the baby, mom, dad, and uncle, and also the suspect. Do what you can in there. If you've seen the parents or the baby, or if you know who that suspect is, please reach out to us. Area code 209-385-7445. It's imperative that we get some information on this. So far as I know, no contact has been made, nor ransom demands, nothing from the suspects in this. We need your help. We've got detectives out canvassing. We've had aircraft out looking for evidence. People are going to be working 24 hours on this until we get a break in this. We're asking for your help. We need your help, and we got to bring this family home safely. I appreciate anything that you can do. Remember to call 385-7445, area code 209. Please do what you can to help us. Thank you. I'm here to ask for your Corky, Merced Sheriff's Office. I'm here to ask for your help in trying to locate the family that's been kidnapped and also possibly identify the suspect in this kidnapping. We have a lowlife out there that kidnapped an 8-month-old baby, her mom, her dad, and her uncle. So far, we have no idea why the kidnapping. We have no motivation behind it. We just know that they are gone. We've got evidence to indicate that the individuals involved in this destroyed evidence in an attempt to cover the tracks. During this interview with me, you're going to be seeing pictures of the baby, mom, dad, and uncle, and also the suspect. Do what you can in there. If you've seen the parents or the baby, or if you know who that suspect is, please reach out to us. Area code 209-385-7445. It's imperative that we get some information on this. So far as I know, no contact has been made, nor ransom demands, nothing from the suspects in this. We need your help. We've got detectives out canvassing. We've had aircraft out looking for evidence. People are going to be working 24 hours on this until we get a break in this. We're asking for your help. We need your help, and we got to bring this family home safely. I appreciate anything that you can do. Remember to call 385-7445, area code 209. Please do what you can to help us. Thank you.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਕਰੀ ਫਿਰ ਸਤਿ ਸ੍ਰੀ ਅਕਾਲ ਜੀ। ਹਰਜੋਤ ਜੀ ਸਤਿ ਸ੍ਰੀ ਅਕਾਲ ਜੀ ਨੂੰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜਾਪਾਨ ਨੇ ਇੱਕ ਰੇਅਰ ਅਲਰਟ ਜਾਰੀ ਕੀਤਾ ਹੈਗਾ, ਜਿਸ ਟਾਈਮ ਦੇ ਉੱਤੇ ਨਾਰਥ ਕੋਰੀਆ ਨੇ ਇੱਕ ਮਿਸਲ ਆ ਉਹ ਫਾਇਰ ਕਰ ਦਿੱਤੀ ਉਹਨਾਂ ਦੇ ਮੇਨ ਆਈਲੈਂਡ ਦੇ ਉੱਪਰ ਦੀ। ਸੋ ਨਾਰਥ ਕੋਰੀਆ ਵਾਲਾ ਜੋ ਕਿਮ ਜੋਂਗ ਉਨ ਆ ਉਹ ਫਿਰ ਉਹ ਬਹੁਤ ਅਗਰੈਸਿਵ ਹੋਇਆ ਇਸ ਵਾਰੀ। ਪਹਿਲੀ ਵਾਰੀ ਫਿਰ 5 ਸਾਲਾਂ 'ਚ ਉਸਨੇ ਇਹ ਮਿਸਲ ਜੋ ਆ ਉਹ ਲਾਂਚ ਕੀਤੀ ਹੈਗੀ ਆ। ਇਹ ਕਹਿੰਦੇ ਪਈ ਇੰਟਰਮੀਡੀਏਟ ਰੇਂਜ ਮਿਸਲ ਆ। ਇਹ ਮੂਪਿਓਂਗ ਰੀ ਜੋ ਕਿ ਨਾਰਥ ਕੋਰੀਆ ਦਾ ਸੈਂਟਰਲ ਬਾਰਡਰ ਵਿਦ ਚਾਈਨਾ ਆ, ਉੱਥੋਂ ਛੱਡੀ ਗਈ ਸੀ। ਸਾਊਥ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਦੱਸਿਆ 4600 ਕਿਲੋਮੀਟਰ ਜਾਣੀ ਕਿ 2858 ਮਾਈਲਸ ਤੱਕ ਇਹਦੀ ਪਹੁੰਚ ਆ। 20 ਮਿੰਟਾਂ ਦੇ ਵਿੱਚ ਇਹਦਾ ਅਪਰੋਕਸੀਮੇਟ ਟਾਈਮ ਸੀ ਜਿੱਥੇ ਇਹ ਪਹੁੰਚੀ ਗਈ ਹੈਗੀ ਆ। ਜਾਪਾਨ ਦੇ ਪ੍ਰਾਈਮ ਮਿਨਿਸਟਰ ਫੂਮੀਓ ਕਿਸ਼ੀਦਾ ਨੇ ਇਸ ਦਾ ਕੰਡਮ ਕੀਤਾ ਬਹੁਤ ਮਾੜੀ ਗੱਲ ਆ, ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਤੇ US ਨੇ ਵੀ ਇਸ ਦੀ ਜੋ ਵਿਰੋਧਤਾ ਕੀਤੀ ਹੈਗੀ ਆ। ਸੋ ਇੱਕ ਪਾਸੇ ਤਾਂ ਯੂਕਰੇਨ ਤੇ ਰਸ਼ੀਆ ਦਾ ਜੰਗ ਚੱਲ ਰਿਹਾ ਤੇ ਦੂਸਰੇ ਪਾਸੇ ਨਾਰਥ ਕੋਰੀਆ ਵਾਲਾ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਜੰਗ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਇਸ ਸਾਲ ਦੇ ਵਿੱਚ ਨਾਰਥ ਕੋਰੀਆ ਵਾਲੇ ਕਿਮ ਜੋਂਗ ਉਨ ਤੇ ਉਸ ਦੀ ਰਜੀਮ ਦੇ ਅਧੀਨ ਬਹੁਤ ਸਾਰੀਆਂ ਅੱਧਾ ਦਰਜਨ ਦੇ ਤਕਰੀਬਨ ਕਹਿੰਦੇ ਆ ਮਿਜ਼ਾਈਲ ਲਾਂਚਸ ਕੀਤੀਆਂ। ਇਹ ਜਿਹੜੀ ਮਿਜ਼ਾਈਲ ਲਾਂਚ ਕਹਿੰਦੇ ਇਹ ਉਹ ਮਿਜ਼ਾਈਲ ਸੀ, ਇਸ ਦੇ ਵਿੱਚ ਪਰਮਾਣੂ ਹਥਿਆਰ ਲੈ ਕੇ ਜਾਣ ਦੀ ਸ਼ਮਤਾ ਸੀਗੀ। ਸੋ ਉਧਰ US, ਜਾਪਾਨ ਤੇ ਸਾਊਥ ਕੋਰੀਆ ਦੇ ਦੁਆਰਾ ਆਪਣੀਆਂ ਮਿਲਟਰੀ ਡਰਿਲਸ ਕੀਤੀਆਂ ਗਈਆਂ। ਬੀਤੇ ਹਫ਼ਤਿਆਂ ਦੇ ਵਿੱਚ ਉਪ ਰਾਸ਼ਟਰਪਤੀ ਕਮਲਾ ਦੇਵੀ ਹੈਰਿਸ ਜਿਹੜੀ ਆ ਉਹ ਗਏ ਸੀਗੇ ਡੀਮਿਲਟਰਾਈਜ਼ ਜ਼ੋਨ ਦੇ ਵਿੱਚ, ਉਹਨਾਂ ਨੇ ਫੇਰੀ ਜਿਹੜੀ ਉਹ ਕੀਤੀ ਸੀਗੀ। ਸੋ ਇਸ ਵਾਰ ਜਿਹੜੀ ਮਿਜ਼ਾਈਲ ਹੈ ਜਾਪਾਨ ਦੇ ਉੱਤੋਂ ਦੀ ਲੰਘਦੀ ਹੋਈ ਜਿਹੜੀ ਉਹ ਗਈ ਆ, ਜਿਸ ਦੌਰਾਨ ਜਾਪਾਨ ਨੂੰ ਆਪਣੇ ਸਿਟੀਜ਼ਨਸ ਨੂੰ ਇੱਕ ਹਿਸਾਬ ਦੇ ਨਾਲ ਸੁਰੱਖਿਆ ਦੇ ਲਈ ਕਵਰ ਕਰਨ ਦੇ ਲਈ ਵੀ ਅਲਰਟ ਜਿਹੜਾ ਆ ਉਹ ਜਾਰੀ ਕਰਨਾ ਪਿਆ ਸੀਗਾ। ਸੋ ਇਹ ਮੈਨੂੰ ਲੱਗਦਾ ਆ ਵੀ ਇਸ ਨੂੰ ਜਿਹੜਾ ਇੱਕ ਮੁੱਦਾ ਆ ਹੋਰ ਅੱਗੇ ਜਿਹੜਾ ਹਾਲ ਦੀ ਘੜੀ ਇਹ ਵੱਧ ਸਕਦਾ ਆ। ਹਰਜੋਤ ਸਿੰਘ ਜੀ ਚੌਂਕ ਸਵੇਰੇ ਜਿਹੜਾ ਉਹ ਦੇਖੋ ਇੱਦਾਂ ਲੱਗਦਾ ਵੀ ਡੂਮਸਡੇ ਹੀ ਜਿਹੜਾ ਉਹ ਤੁਰਿਆ ਫਿਰਦਾ ਆ। ਹੋਪਫੁਲੀ ਉਸ 'ਤੇ ਵੀ ਅਕਲ ਜਿਹੜੀ ਨਾਰਥ ਕੋਰੀਆ ਵਾਲੇ ਨੂੰ ਜਿਹੜਾ ਉਹ ਆਵੇ ਤੇ ਇੱਦਾਂ ਦੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਨੋਂ ਜਿਹੜਾ ਉਹ ਹਟੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਹਰੀਕੇਨ ਐਨ ਦੇ ਚੱਲਦਿਆਂ ਫਲੋਰੀਡਾ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਲਗਾਤਾਰ ਜਿਹੜੀ ਆ ਉਹ ਵੱਧ ਰਹੀ ਹੈ। ਕੱਲ੍ਹ ਵੀ ਜਿੱਦਾਂ ਆਪਾਂ ਦੱਸਿਆ 100 ਤੋਂ ਉੱਤੇ ਜਿਹੜਾ ਆ ਉਹ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ ਇਸ ਟਾਈਮ ਟੱਪ ਚੁੱਕੀ ਆ। ਰਾਸ਼ਟਰਪਤੀ ਬਾਈਡਨ ਉਹ ਕੱਲ੍ਹ ਨੂੰ ਫਲੋਰੀਡਾ ਦੇ ਵਿੱਚ ਕਹਿੰਦੇ ਵੀ ਉਹ ਵਿਜ਼ਿਟ ਕਰ ਸਕਦੇ ਨੇ। ਬੀਤੇ ਸੋਮਵਾਰ ਜਿਹੜਾ ਬੀਤਿਆ ਹੋਇਆ ਕੱਲ੍ਹ ਆ, ਇਹ ਪੋਰਟੋ ਰੀਕੋ ਦੇ ਵਿੱਚ ਸੀ, ਜਿੱਥੇ ਜਾ ਕੇ ਉਹਨਾਂ ਨੇ $60 ਮਿਲੀਅਨ ਦੀ ਜਿਹੜੀ ਰਾਸ਼ੀ ਆ US ਦੀ ਇਸ ਟੈਰੀਟਰੀ ਨੂੰ ਦੇਣ ਦਾ ਐਲਾਨ ਕੀਤਾ ਸੀ। ਉੱਥੇ ਜਦ ਰਾਸ਼ਟਰਪਤੀ ਪਹੁੰਚੇ ਤਾਂ ਉਹਨਾਂ ਦੇ ਜਿਹੜੇ ਪੋਰਟੋ ਰੀਕੋ ਦੀ ਕਹਿ ਲਓ ਵੀ ਦੇਖਭਾਲ ਕਰਨ ਵਾਲੇ ਉਹਨਾਂ ਦੇ ਲੀਡਰਸ ਨੇ ਰਾਸ਼ਟਰਪਤੀ ਦੇ ਪਹੁੰਚਣ ਤੋਂ ਬਾਅਦ ਦੇ ਵਿੱਚ ਕਿਹਾ ਵੀ ਅਸੀਂ ਉਮੀਦ ਕਰਦੇ ਹਾਂ ਵੀ ਜਿੱਦਾਂ ਅਮਰੀਕਾ ਦੇ ਬਾਕੀ ਸੂਬਿਆਂ ਦੇ ਬਾਕੀ ਅਮਰੀਕਨਸ ਦੇ ਲਈ ਤੁਸੀਂ ਰਾਸ਼ੀ ਜਾਂ ਰਾਹਤ ਉਹ ਸਾਰਾ ਕੁਝ ਘੱਲਦੇ ਆ ਤੇ ਤੁਸੀਂ ਸਾਨੂੰ ਨਿਗਲੈਕਟ ਜਿਹੜਾ ਉਹ ਨਹੀਂ ਕਰੋਗੇ। ਸਾਡੇ ਨਾਲ ਬਹੁਤ ਵਾਰੀ ਕਹਿੰਦੇ ਆ ਵੀ ਇੱਦਾਂ ਹੋਇਆ ਹੈਗਾ ਆ। ਸੋ ਉਹਨਾਂ ਨੇ ਰਾਸ਼ਟਰਪਤੀ ਦੇ ਮੂੰਹ ਦੇ ਉੱਤੇ ਹੀ ਇਹ ਜਿਹੜੀਆਂ ਗੱਲਾਂ ਆ ਉਹ ਕੀਤੀਆਂ ਆ। ਸੋ ਇਹ ਉੱਥੇ ਜਿਹੜਾ ਕਹਿੰਦੇ ਆ ਵੀ ਪੌਂਸੇ ਕਰਕੇ ਇੱਕ ਜਿਹੜੀ ਮਿਊਨਿਸਪੈਲਿਟੀ ਆ ਉਹ ਅਜੇ ਵੀ ਕਈ ਉਸਦੇ ਲੋਕ ਆ ਬਿਜਲੀ ਤੋਂ ਬਗੈਰ ਨੇ, ਤੇ ਉਹਨਾਂ ਨੇ ਕਿਹਾ ਵੀ ਅਸੀਂ ਮੇਕ ਸ਼ੋਰ ਕਰਾਂਗੇ ਵੀ ਇਕੱਲਾ ਡਾਲਰ ਜਿਹੜਾ ਤੁਹਾਨੂੰ ਦਿੱਤਾ ਗਿਆ ਆ ਇਹਨਾਂ ਦੇ ਰਾਹਤ ਕਾਰਜਾਂ ਦੇ ਲਈ ਜਿਹੜਾ ਉਹ ਜਾਵੇ। ਸੋ ਡੈਥ ਟੋਲ ਕਹਿੰਦੇ ਹਰੀਕੇਨ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਆંકੜੇ ਆ ਹਮੇਸ਼ਾ ਹੀ ਭੰਬਲ ਭੂਸੇ ਵਾਲੇ ਰਹਿੰਦੇ ਆ। ਇਹ ਪਤਾ ਨਹੀਂ ਲੱਗਦਾ ਵੀ ਕਿੱਦਾਂ ਆ ਕਿਵੇਂ ਆ। ਕਹਿੰਦੇ 2020 ਦੇ ਵਿੱਚ ਜਦੋਂ ਹਰੀਕੇਨ ਲੌਰਾ ਜਿਹੜੀ ਆ ਉਸ ਦਾ ਲੈਂਡਫਾਲ ਹੋਇਆ ਸੀ ਲੂਜ਼ੀਆਨਾ ਦੇ ਵਿੱਚ, ਪਹਿਲੋਂ ਕਹਿੰਦੇ ਸੀਗੇ ਵੀ 20 ਤੋਂ ਘੱਟ ਮੌਤਾਂ ਜਿਹੜੀਆਂ ਹੋਈਆਂ ਆ, ਪਰ ਬਾਅਦ ਦੇ ਵਿੱਚ ਜਿਹੜਾ ਨੈਸ਼ਨਲ ਹਰੀਕੇਨ ਸੈਂਟਰ ਆ ਉਸਨੇ ਇਸ ਆંકੜੇ ਨੂੰ
ਰਿਵਾਈਜ਼ ਕਰਕੇ 47 ਦੇ ਉੱਤੇ ਜਿਹੜਾ ਉਹ ਲੈ ਗਏ ਸੀਗੇ। 2005 ਦਾ ਜਿਹੜਾ ਹਰੀਕੇਨ ਕੈਟਰੀਨਾ ਆ ਉਹ ਜਿਹੜੇ ਨਜ਼ਦੀਕਲੀ ਪਿਛਲੇ ਜਿਹੜੇ ਆ ਅਤੀਤ ਦੇ ਵਿੱਚ ਸਭ ਤੋਂ ਭਿਆਨਕ ਹਰੀਕੇਨ ਜਿਹੜਾ ਉਹ ਰਿਹਾ ਸੀਗਾ। 1800 ਮੌਤਾਂ ਜਿਹੜੀਆਂ ਆ ਉਸ ਦੇ ਵਿੱਚ ਜਿਹੜੀਆਂ ਹੋਈਆਂ, ਤੇ ਉਸ ਤੋਂ ਬਾਅਦ 'ਚ ਜਦੋਂ 2017 ਦਾ ਹਰੀਕੇਨ ਮਰੀਆ ਆਇਆ ਸੀ ਉਹਦੇ ਕਰਕੇ 3000 ਮੌਤਾਂ ਜਿਹੜੀਆਂ ਹੋਈਆਂ ਸੀਗੀਆਂ। ਸੋ ਲੋਕਲ ਅਧਿਕਾਰੀ ਤੇ ਫਲੋਰੀਡਾ ਦੇ ਜਿਹੜੇ ਗਵਰਨਰ ਆ ਰੌਨ ਡਿਸੈਂਟਿਸ, ਉਹਨਾਂ ਨੇ ਹਾਲ ਦੀ ਘੜੀ ਜਿਹੜੇ ਲੀ ਕਾਉਂਟੀ ਦੀ ਪ੍ਰੈਪਰੇਸ਼ਨ ਆ ਜਿੱਥੇ ਸਭ ਤੋਂ ਵੱਧ ਮੌਤਾਂ 55 ਮੌਤਾਂ ਜਿਹੜੀਆਂ ਹੋਈਆਂ ਆ ਉਹਨਾਂ ਨੂੰ ਡਿਫੈਂਡ ਕੀਤਾ ਆ ਵੀ ਇਹਨਾਂ ਨੇ ਆਪਣੇ ਵੱਲੋਂ ਜਿਹੜੀਆਂ ਪ੍ਰੈਪਰੇਸ਼ਨ ਆ ਉਸ ਦੇ ਵਿੱਚ ਕੋਈ ਕਮੀ ਜਿਹੜੀ ਆ ਉਹ ਨਹੀਂ ਛੱਡੀ ਸੀ। ਉਹਨਾਂ ਨੇ ਕਿਹਾ ਵੀ ਮੈਂ ਆਪਣੇ ਜਿਹੜੇ ਕਾਉਂਟੀ ਕਮਿਸ਼ਨਰਸ ਕਾਉਂਟੀ ਮੈਨੇਜਰ ਆ ਉਹਨਾਂ ਦੇ ਨਾਲ ਖੜਾ ਆ 100% ਵੀ ਅਸੀਂ ਆਪਣੇ ਵੱਲੋਂ ਪੂਰੀ ਜਿਹੜੀਆਂ ਕੋਸ਼ਿਸ਼ਾਂ ਆ ਇਸ ਚੀਜ਼ ਦੇ ਵਿੱਚ ਕੀਤੀਆਂ ਸੀ। ਇਸ ਮੌਕੇ ਜਦੋਂ ਆਪਾਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਆ ਤਾਂ ਅਜੇ ਵੀ 4,30,000 ਤੋਂ ਵੱਧ ਜਿਹੜੇ ਘਰ ਤੇ ਬਿਜ਼ਨਸਿਸ ਫਲੋਰੀਡਾ ਦੇ ਵਿੱਚ ਉਹ ਬਿਜਲੀ ਤੋਂ ਬਗੈਰ ਨੇ, ਤੇ 100 ਤੋਂ ਵੱਧ ਜਿਹੜੀਆਂ ਵਾਟਰ ਬੋਇਲਿੰਗ ਵਾਲੀਆਂ ਜਿਹੜੀਆਂ ਐਡਵਾਈਜ਼ਰੀਜ਼ ਆ ਵੱਖ-ਵੱਖ ਥਾਵਾਂ ਦੇ ਉੱਤੇ ਉਹ ਵੀ ਜਾਰੀ ਕੀਤੀਆਂ ਹੋਈਆਂ ਨੇ। ਅਗਲੀ ਖਬਰ ਵੱਲ ਚਲੀਏ। ਅੱਜ ਨੋਬਲ ਪ੍ਰਾਈਜ਼ ਫਿਜ਼ਿਕਸ ਦੇ ਵਿੱਚ ਅਨਾਉਂਸ ਕਰ ਦਿੱਤੇ ਗਏ ਆ। 3 ਸਾਇੰਟਿਸਟ ਨੂੰ ਜਿਨ੍ਹਾਂ ਨੇ ਕੁਆਂਟਮ ਟੈਕਨੋਲੋਜੀ ਦੇ ਉੱਤੇ ਕੰਮ ਕੀਤਾ ਆ ਉਹਨਾਂ ਨੂੰ ਇਹ ਅਵਾਰਡ ਗਏ ਹੈਗੇ ਆ। ਅਲੇਨ ਐਸਪੈਕਟ, ਜੌਨ ਐਫ ਕਲੌਜ਼ਰ ਤੇ ਐਂਟੋਨ ਜ਼ਿਲਿੰਗਰ, ਇਹਨਾਂ ਨੂੰ ਤਿੰਨਾਂ ਜਾਣਿਆਂ ਨੂੰ ਜੋ ਐਕਸਪੈਰੀਮੈਂਟਸ ਇਹਨਾਂ ਨੇ ਕੀਤੇ ਹੈਗੇ ਆ ਕੁਆਂਟਮ ਕੰਪਿਊਟਿੰਗ ਦੇ ਉੱਤੇ ਤੇ ਸਕੁਅਰ ਇਨਫੋਰਮੇਸ਼ਨ ਟਰਾਂਸਫਰ ਦੇ ਉੱਤੇ, ਉਹਦੇ ਸੰਬੰਧ ਦੇ ਵਿੱਚ ਜੋ ਫਿਜ਼ਿਕਸ ਵਾਲਾ ਨੋਬਲ ਪ੍ਰਾਈਜ਼ ਆ ਇਸ ਸਾਲ ਦਾ ਸਨ 2022 ਦਾ ਇਹਨਾਂ ਨੂੰ ਦਿੱਤਾ ਗਿਆ ਆ। ਸੋ ਇਹਨਾਂ ਦੀ ਜਿਹੜੀ ਰਿਸਰਚ ਸੀ ਵੀ ਜੇ 2 ਪਾਰਟੀਕਲਸ ਨੂੰ ਸੈਪਰੇਟ ਵੀ ਕਰਦੇ ਹੋ ਉਹ ਸਟਿਲ ਇੱਕੋ ਹੀ ਕੰਮ ਕਰਨਗੇ ਤੇ ਈਵਨ ਦੋ ਦੇ ਆਰ ਸੈਪਰੇਟਡ। ਸੋ ਇਹ ਕੰਮ ਕਾਫੀ ਸਾਲਾਂ ਤੋਂ ਕਰ ਰਹੇ ਸੀ। ਪਿਛਲੇ ਡਾਕਟਰ ਕਲੌਜ਼ਰ ਜੋ ਅਮਰੀਕਨ ਆ ਤੇ 1972 ਦੇ ਵਿੱਚ ਇਹਨਾਂ ਨੇ ਇੱਕ ਡਕਟ ਟੇਪ ਤੇ ਸਪੇਅਰ ਪਾਰਟਸ ਦੇ ਸੰਬੰਧ ਦੇ ਵਿੱਚ ਯੂਜ਼ ਕਰਕੇ ਲਾਰੈਂਸ ਬਰਕਲੇ ਨੈਸ਼ਨਲ ਲੈਬੋਰਟਰੀ ਬਰਕਲੇ ਦੇ ਵਿੱਚ ਕੁਆਂਟਮ ਐਂਟੈਂਗਲਮੈਂਟ ਦੇ ਉੱਤੇ ਵਰਕ ਕੀਤਾ ਸੀ। ਉਸ ਤੋਂ ਬਾਅਦ ਡਾਕਟਰ ਐਸਪੈਕਟ ਇੱਕ ਫ੍ਰੈਂਚ ਸਾਇੰਟਿਸਟ ਆ, ਉਹਨਾਂ ਦੀ ਟੀਮ ਯੂਨੀਵਰਸਿਟੀ ਆਫ ਪੈਰਿਸ ਦੇ ਵਿੱਚ ਹੈਗੀ ਆ। ਡਾਕਟਰ ਜ਼ਿਲਿੰਗਰ ਆਸਟ੍ਰੇਲੀਅਨ ਫਿਜ਼ਿਸਟ ਹੈਗੇ ਆ। ਸੋ ਇਹ ਇੱਕ ਅਮਰੀਕਨ, ਇੱਕ ਫਰਾਂਸ ਤੋਂ ਤੇ ਇੱਕ ਆਸਟ੍ਰੇਲੀਆ ਤੋਂ ਆ। ਸੋ ਤਿੰਨੇ ਜਾਣੇ ਇਹ ਜੋ ਨੋਬਲ ਪ੍ਰਾਈਜ਼ 900,000 ਦਾ US$ ਦਾ ਹੁੰਦਾ ਇਹ ਆਪਸ ਦੇ ਵਿੱਚ ਸ਼ੇਅਰ ਕਰਨਗੇ। ਕੱਲ ਜਿਹੜਾ ਸੀ ਮੈਡੀਸਨ ਤੇ ਫਿਜ਼ੀਓਲੋਜੀ ਦੇ ਵਿੱਚ ਅਵਾਰਡ ਦਿੱਤਾ ਗਿਆ ਸੀ। ਸਵੰਤੇ ਪਾਪੋ ਸਵੀਡਿਸ਼ ਸਾਇੰਟਿਸਟ ਆ, ਉਹਨਾਂ ਨੂੰ ਦਿੱਤਾ ਗਿਆ ਸੀ। ਸੋ ਆਉਣ ਵਾਲੇ ਕੱਲ ਨੂੰ ਜਾਣੀ ਕਿ ਬੁੱਧਵਾਰ ਨੂੰ ਕੈਮਿਸਟਰੀ ਦੇ ਵਿੱਚ ਨੋਬਲ ਪ੍ਰਾਈਜ਼ ਅਨਾਉਂਸ ਕੀਤਾ ਜਾਊਗਾ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਸ ਵੱਲੋਂ, ਜੋ ਕਿ ਸਟਾਕਹੋਮ ਦੇ ਵਿੱਚ ਆ। ਲਾਸਟ ਈਅਰ ਬੈਂਜਾਮਿਨ ਲਿਸਟ ਤੇ ਡੇਵਿਡ WC ਮੈਕਮਿਲਨ ਨੇ ਇਹ ਅਵਾਰਡ ਜਿੱਤਿਆ ਸੀ। ਨੋਬਲ ਪ੍ਰਾਈਜ਼ ਲਿਟਰੇਚਰ ਦੇ ਵਿੱਚ ਵੀਰਵਾਰ ਨੂੰ ਅਨਾਉਂਸ ਹੋਣਾ ਹੈ ਤੇ ਨੋਬਲ ਪ੍ਰਾਈਜ਼ ਫਰਾਈਡੇ ਨੂੰ ਜਿਹੜਾ ਹੈਗਾ ਆ ਪੀਸ ਪ੍ਰਾਈਜ਼, ਨੋਬਲ ਪੀਸ ਪ੍ਰਾਈਜ਼ ਜਿਹੜਾ ਆ ਉਹ ਅਨਾਉਂਸ ਹੋਊਗਾ। ਨੈਕਸਟ ਵੀਕ ਇਕਨੋਮਿਕ ਸਾਇੰਸਸ ਦੇ ਵਿੱਚ ਜੋ ਨੋਬਲ ਪ੍ਰਾਈਜ਼ ਆ ਉਹ ਅਨਾਉਂਸ ਹੋਏਗਾ। ਜੀ ਬਿਲਕੁਲ। ਸੋ ਕਈ ਸਾਲਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਮਿਹਨਤਾਂ ਆ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਹਰਜੋਤ ਜੀ ਇਹਨਾਂ ਨੂੰ ਇਹ ਜਿਹੜੇ ਇਨਾਮ ਆ ਉਹ ਮਿਲਦੇ ਨੇ। ਸੋ ਚਲੋ ਵਧੀਆ, ਚੰਗੀਆਂ ਚੀਜ਼ਾਂ ਜਿਹੜੀਆਂ ਉਹ ਲੈ ਕੇ ਆਉਂਦੇ ਰਹਿਣ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਾਮਰੇਡ ਉਛਲਦੇ ਬਹੁਤ ਨੇ, ਰੌਲਾ ਬਹੁਤ ਪਾਉਂਦੇ ਨੇ ਅਸੀਂ ਇੱਦਾਂ। ਹੁਣ ਉੱਥੇ ਰੂਸ ਵਾਲੇ ਜਿਹੜੇ ਕਾਮਰੇਡ ਉਹ ਭਜਾ ਰਹੇ ਨੇ, ਉਹਨਾਂ ਨੂੰ ਯੂਕਰੇਨ ਵਾਲਿਆਂ ਨੇ ਜਿਹੜਾ ਹੁਣ ਮੋਹਰੇ ਲਾਇਆ। ਲਿਮਨ ਕਰਕੇ ਜਿਹੜਾ ਇਲਾਕਾ ਆ ਯੂਕਰੇਨ ਦੇ ਵਿੱਚ, ਉਸ ਦੇ ਵਿੱਚ ਜਿਹੜੇ ਰਸ਼ੀਅਨ ਟਰੂਪਸ ਆ ਉਹਨਾਂ ਨੂੰ ਉੱਥੋਂ ਖਦੇੜ ਦਿੱਤਾ। ਕਾਮਰੇਡ ਭਜਦੇ ਆਪਣੇ ਸਾਥੀ ਉੱਦਾਂ ਕਹਿੰਦੇ ਜੀ ਅਸੀਂ ਕਾਮਰੇਡੀ ਬੜੀ ਆ, ਪਰ ਕਹਿੰਦੇ ਵੀ ਜਿਹੜੀਆਂ ਉਹਨਾਂ ਦੇ ਸਾਥੀ ਵਿਚਾਰੇ ਮਰੇ ਪਏ ਆ ਉੱਥੇ, ਉਹ ਤਾਂ ਚਲੋ ਪੁਤਿਨ ਨੇ ਉੱਥੇ ਧੱਕ ਦਿੱਤੇ, ਉਹ ਲੜੇ, ਉਹ ਵਿਚਾਰੇ ਮਰ ਗਏ ਤੇ ਕਹਿੰਦੇ ਲਾਸ਼ਾਂ ਛੱਡ ਕੇ ਵੀ ਭੱਜ ਗਏ ਉਹਨਾਂ ਦੀਆਂ। ਸੋ ਇਹ ਜਿਹੜੇ ਇਸ ਟਾਈਮ ਉੱਥੇ ਦੇ ਹਾਲਾਤ ਜਿਹੜੇ ਉਹ ਬਣੇ ਪਏ ਆ। ਯੂਕਰੇਨ ਦੇ ਜਿਹੜਾ ਇਸ ਟਾਈਮ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ, ਉਸਨੇ ਕਿਹਾ ਆ ਵੀ ਅਸੀਂ ਕਿਸੇ ਤਰੀਕੇ ਦੀ ਜਿਹੜੀ ਨੈਗੋਸੀਏਸ਼ਨ ਗੱਲਬਾਤ ਰੂਸ ਦੇ ਨਾਲ ਜਿਹੜੀ ਉਹ
ਜਿਹੜੀ ਆ ਉਹ ਨਹੀਂ ਕਰਨੀ। ਹੁਣੇ ਕੁਛ ਦਿਨ ਪਹਿਲਾਂ ਮੈਨੂੰ ਲੱਗਦਾ ਈਲੋਨ ਮਸਕ ਕਹਿੰਦਾ ਮੈਂ ਕਰਾ ਦਿੰਦਾ, ਉਸ ਤੋਂ ਪਹਿਲਾਂ ਟਰੰਪ ਕਹਿੰਦਾ ਸੀਗਾ ਵੀ ਮੈਂ ਜਿਹੜੇ ਇਹਨਾਂ ਦੇ ਆਪਸ ਦੇ ਵਿੱਚ ਸਮਝੌਤਾ ਕਰਾ ਦਿੰਦਾ। ਹੁਣ ਤੁਸੀਂ ਦੇਖੋ ਵੀ 2-4 ਸੂਬੇ ਜਿਹੜੇ ਆ ਅਮਰੀਕਾ ਦੇ ਕੋਈ ਆ ਕੇ ਮੁਲਕ ਹਥਿਆ ਲਵੇ ਤੇ ਫਿਰ ਤੁਸੀਂ ਆਖੋ ਵੀ ਅਸੀਂ ਚਲੋ ਤੁਹਾਡੇ ਨਾਲ ਸਮਝੌਤਾ ਕਰ ਲੈਂਦੇ ਹਾਂ ਵੀ ਕਿੱਦਾਂ ਕਰਨਾ, ਵੀ ਉਹ ਗੱਲ ਬਣਦੀ ਨਹੀਂ। ਸੋ ਯੂਕਰੇਨ ਵਾਲੇ ਇਸ ਟਾਈਮ ਕਹਿੰਦੇ ਵੀ ਅਸੀਂ ਤਾਂ 1 ਇੰਚ ਵੀ ਜਿਹੜਾ ਆਪਣਾ ਉਹ ਛੱਡਣਾ ਨਹੀਂ ਹੈਗਾ। ਸੋ ਹੁਣ ਦੇਖੋ ਕੀ ਹੁੰਦਾ ਆ। ਇਸ ਟਾਈਮ ਮਿਲਟਰੀ ਨੂੰ ਉਹਨਾਂ ਦੀ ਨੂੰ ਕਾਫੀ ਵੱਡਾ ਜਿਹੜਾ ਧੱਕਾ ਰੂਸ ਵਾਲਿਆਂ ਨੂੰ ਜਿਹੜਾ ਉਹ ਲੱਗ ਰਿਹਾ ਆ। ਤੇ ਜਦੋਂ ਇਹ ਹੁਣ ਫੌਜੀ ਰੂਸ ਦੇ ਭੱਜ ਰਹੇ ਨੇ, ਛੱਡ ਰਹੇ ਨੇ, ਤਾਂ ਆਪਣੇ ਕਾਮਰੇਡਸ ਦੀਆਂ ਜਿਹੜੀਆਂ ਬਾਡੀਜ਼ ਆ ਉਹਨਾਂ ਨੂੰ ਵੀ ਉੱਥੇ ਵਿਚਾਲੇ ਹੀ ਲਾਸ਼ਾਂ ਨੂੰ ਜਿਹੜਾ ਉਹ ਛੱਡ ਕੇ ਭੱਜੀ ਜਿਹੜਾ ਉਹ ਜਾ ਰਹੇ ਆ। ਸੋ ਰਸ਼ੀਅਨ ਜਿਹੜੀਆਂ ਟਰੂਪਸ ਆ ਉਹਨਾਂ ਨੇ ਲੇਮਨ ਦੇ ਜਿਹੜਾ ਇਲਾਕਾ ਆ ਉਸ ਦੇ ਵਿੱਚੋਂ ਵਾਪਸ ਕਹਿ ਲਓ ਵੀ ਚਿੱਟਾ ਝੰਡਾ ਲਾ ਕੇ ਤੇ ਉੱਥੋਂ ਵਾਪਸ ਜਿਹੜਾ ਚਲੇ ਗਏ ਆ। ਯੂਕਰੇਨ ਦੀਆਂ ਫੋਰਸਿਸ ਨੇ ਉੱਥੋਂ ਐਲਾਨ ਕਰ ਦਿੱਤਾ ਸੀਗਾ ਵੀ ਅਸੀਂ ਇੱਥੇ ਕਾਬਜ ਹੋ ਚੁੱਕੇ ਆ। ਰੂਸੀ ਝੰਡਿਆਂ ਨੂੰ ਉਹਨਾਂ ਨੇ ਉੱਥੋਂ ਸਿੱਟ ਕੇ ਯੂਕਰੇਨ ਦੇ ਝੰਡੇ ਜਿਹੜੇ ਵੱਖ-ਵੱਖ ਉੱਥੇ ਬਣੀਆਂ ਬਿਲਡਿੰਗਸ ਆ ਉਹਨਾਂ ਉੱਤੇ ਦੁਬਾਰਾ ਲਹਿਰਾਏ ਸੀਗੇ। ਸੋ 7ਵਾਂ ਮਹੀਨਾ ਦੇ ਵਿੱਚ ਇਹ ਜਿਹੜਾ ਯੁੱਧ ਇਸ ਟਾਈਮ ਚੱਲ ਰਿਹਾ ਆ ਤੇ ਅਜੇ ਕੋਈ ਇਸ ਦਾ ਅੰਤ ਆ ਉਹ ਨਜ਼ਰ ਨਹੀਂ ਆਉਂਦਾ। ਉਧਰ ਪੁਤਿਨ ਬੁਖਲਾਹਟ ਦੇ ਵਿੱਚ ਬਾਰ-ਬਾਰ ਨਿਊਕਲੀਅਰ ਧਮਕੀ ਜਿਹੜੀ ਆ ਹਮਲੇ ਦੀ ਧਮਕੀ ਜਿਹੜੀ ਉਹ ਦੇਈ ਜਾ ਰਿਹਾ ਆ। ਉਹਨੇ ਅੱਜ ਇੱਥੋਂ ਤੱਕ ਇੱਕ ਵਾਰੀ ਫੇਰ ਕਹਿ ਦਿੱਤਾ, ਕਹਿੰਦਾ ਇਹ ਬਲਫ ਨਾ ਸਮਝੋ, ਇਹ ਨਾ ਸੋਚੋ ਵੀ ਮੈਂ ਐਵੇਂ ਹੀ ਜਿਹੜਾ ਉਹ ਆਖੀ ਜਾਂਦਾ, ਮੈਂ ਸੱਚੀ ਜਿਹੜਾ ਹਮਲਾ ਆ ਉਹ ਕਰ ਦੇਣਾ ਆ। ਸੋ ਜਾਂਦਾ ਜਾਂਦਾ ਇਹ ਨਾ ਹੋਵੇ ਵੀ ਪੁਤਿਨ ਦੁਨੀਆ ਨੂੰ ਜਿਹੜਾ ਆ ਇੱਕ ਵਰਲਡ ਵਾਰ ਦੇ ਵਿੱਚ ਝੋਕ ਕੇ ਜਿਹੜਾ ਆ ਉਹ ਚਲਿਆ ਜਾਵੇ, ਨਿਊਕਲੀਅਰ ਹਮਲਾ ਜਿਹੜਾ ਆ ਉਹ ਕਰ ਦੇਵੇ। ਸੋ ਇਹ ਦੇਖਣ ਵਾਲੀ ਗੱਲ ਆ। ਕਾਮਰੇਡ ਬਾਕੀ ਜਿਹੜੇ ਆ ਵੀ ਭਾਈ ਪੁਤਿਨ ਨੂੰ ਹੁਣ ਸਮਝਾਉਣ, ਜਿਹੜੇ ਕਹਿੰਦੇ ਆ ਵੀ ਹਰ ਗੱਲ ਦਾ ਮਸਲੇ ਦਾ ਜਿਹੜਾ ਹੱਲ ਆ ਉਹ ਬਹਿ ਕੇ ਕਰਨਾ ਚਾਹੀਦਾ ਆ, ਲਿਖਣਾ ਕਾਗਜ਼ ਦੇ ਨਾਲ ਕਲਮ ਦੇ ਨਾਲ ਹੋਣਾ ਚਾਹੀਦਾ। ਵੀ ਕੋਈ ਹੁਣ ਪੁਤਿਨ ਨੂੰ ਵੀ ਮਾੜਾ ਮੋਟਾ ਅਕਲ ਦੇ ਕੇ ਦੇਖੋ ਵੀ ਇਹ ਮੰਨਦਾ ਤੁਹਾਡੀ ਗੱਲ ਕਿ ਨਹੀਂ। ਜੀ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਸਾਰਿਆਂ ਨੂੰ ਪਤਾ ਆ ਵੀ ਉਹ ਬਹੁਤ ਇੱਕ ਟਾਈਮ ਦੇ ਉੱਤੇ ਟੀਵੀ ਸਟਾਰ ਰਹੇ ਆ। ਉਹਨਾਂ ਨੇ ਜੀ ਕਮੇਡੀਅਨ ਸੀ ਤੇ ਉਹਨਾਂ ਨੇ ਮੂਵੀ ਵੀ ਬਣਾਈ ਸੀ ਜਿਹੜੀ ਪ੍ਰੈਜ਼ੀਡੈਂਟ ਦੇ ਸੰਬੰਧ ਦੇ ਵਿੱਚ ਬੜੀ ਪਪੂਲਰ ਹੋਈ ਸੀ। ਉਹਦੋਂ ਬਾਅਦ ਉਹ ਇਲੈਕਟ ਹੋਏ ਸੀ। ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਐਲਾਨ ਮਸਕ ਦੇ ਉੱਤੇ ਜਿਹੜਾ ਆਪਣਾ ਤੰਜ ਕੱਸਿਆ ਭਈ ਤੂੰ ਕਿਹੜੇ ਸੰਬੰਧ ਦੇ ਵਿੱਚ ਆਪਣੀ ਜਿਹੜੀ ਆ ਆਪਣੇ ਆਪ ਨੂੰ ਵਿੱਚ ਲੈ ਕੇ ਆ ਰਿਹਾ ਵੀ ਮੈਂ ਰਸ਼ੀਆ ਦੇ ਨਾਲ ਤੁਹਾਡਾ ਜਿਹੜਾ ਪੀਸ ਪ੍ਰਪੋਜ਼ਲ ਆ ਉਹ ਕਰਾ ਦੇਣਾ। ਤੇ ਇਹ ਇੱਕ ਟਵਿੱਟਰ ਪੋਲ ਜਿਹੜਾ ਉਸਨੇ ਸ਼ੁਰੂ ਕੀਤਾ ਸੀ। ਟੈਸਲਾ ਦਾ ਟਾਈਟਨ ਜੋ ਐਲੋਨ ਮਸਕ ਆ ਟਵਿੱਟਰ ਦੇ ਉੱਤੇ ਇਸਨੇ ਪ੍ਰਪੋਜ਼ਲ ਕੀਤਾ ਵੀ 8 ਮਹੀਨੇ ਹੋ ਗਏ ਆ ਵੀ ਤੁਹਾਨੂੰ ਇਸ ਸੰਬੰਧ ਦੇ ਵਿੱਚ ਦੱਸੋ ਵੀ ਇਹ ਕਨਫਲਿਕਟ ਬੰਦ ਹੋਣਾ ਚਾਹੀਦਾ ਜਾਂ ਨਹੀਂ, ਯੈਸ ਜਾਂ ਨੋ ਦੇ ਵਿੱਚ। ਸੋ ਉਸ ਤੋਂ ਔਖੇ ਹੋ ਕੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਕਿਹਾ ਵੀ ਸੋਸ਼ਲ ਮੀਡੀਆ ਦਾ ਉਹ ਸਟਾਰ ਰਿਹਾ ਇੱਕ ਟਾਈਮ ਦੇ ਉੱਤੇ ਬਹੁਤ ਵੱਡਾ, ਈਵਨ ਦੋ ਵਾਰ ਦੇ ਵਿੱਚ ਵੀ ਉਹਦੇ ਕਹਿੰਦੇ ਵੀ 6.6 ਮਿਲੀਅਨ ਫਾਲੋਅਰਸ ਹੈਗੇ ਆ। ਤੇ ਉਸ ਨੇ 2 ਕੁਐਸਚਨ ਜਿਹੜੇ ਆ ਟਵਿੱਟਰ ਦੇ ਉੱਤੇ ਛੱਡ ਦਿੱਤੇ ਆ ਵੀ ਤੁਹਾਡੇ ਕੋਲ 2 ਆਪਸ਼ਨ ਆ, ਕਿਹੜੇ ਐਲੋਨ ਮਸਕ ਨੂੰ ਤੁਸੀਂ ਪਸੰਦ ਕਰੋਗੇ, ਇੱਕ ਵਨ ਹੂ ਸਪੋਰਟਸ ਯੂਕਰੇਨ, ਦੂਜਾ ਵਨ ਹੂ ਸਪੋਰਟਸ ਰਸ਼ੀਆ। ਸੋ ਹੁਣ ਈਵਨ ਦੋ ਇੱਕ ਟਾਈਮ ਦੇ ਉੱਤੇ ਜੋ ਐਲੋਨ ਮਸਕ ਹੈ ਇਸਨੇ ਬਹੁਤ ਵੱਡੀ ਹੈਲਪ ਵੀ ਕੀਤੀ ਆ ਯੂਕਰੇਨ ਦੀ ਇੰਟਰਨੈਟ ਦੇ ਸੰਬੰਧ ਦੇ ਵਿੱਚ। ਤੇ ਹੁਣ ਦੇਖਦੇ ਆ ਵੀ ਇਹ ਜਿਹੜਾ ਮਸਲਾ ਆ ਦੋਨਾਂ ਦੇ ਵਿੱਚ ਕਿੱਥੇ ਤੱਕ ਗਰਮਾਉਂਦਾ ਹੈਗਾ। ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ ਤੇ ਉਸ ਤੋਂ ਪਹਿਲਾਂ ਇਹ ਗੱਲ ਕਰਦੇ ਜਾਈਏ ਰਿਪਬਲਿਕਨ ਇੱਕ ਜਿਹੜੇ ਕਿ ਇਸ ਟਾਈਮ ਸੈਨੇਟ ਦੀ ਰੇਸ ਦੇ ਵਿੱਚ ਆ ਹਰਸ਼ਲ ਵਾਕਰ, ਉਸ ਦੇ ਉੱਤੇ ਹੁਣ ਦੋਸ਼ ਜਿਹੜੇ ਇਹ ਲੱਗ ਰਹੇ ਆ ਜੋ ਕਿ ਅਬੋਰਸ਼ਨ ਦੇ ਉਲਟ ਉਹਨਾਂ ਦਾ ਸਟਾਂਸ ਹੈਗਾ, ਪਰ ਹੁਣ ਦੋਸ਼ ਉਸ ਦੇ ਉੱਤੇ ਇਹ ਲੱਗ ਰਿਹਾ ਵੀ ਆਪਣੀ ਗਰਲਫ੍ਰੈਂਡ ਦੇ ਅਬੋਰਸ਼ਨ ਦੇ ਲਈ ਇਸਨੇ ਪੇ ਜਿਹੜਾ ਆ ਉਹ ਕੀਤਾ ਸੀਗਾ। ਇਹ ਫੁੱਟਬਾਲ ਦਾ ਸਟਾਰ ਵੀ ਜਿਹੜਾ ਰਿਹਾ ਹੈ ਤੇ ਇਸ ਟਾਈਮ ਸੈਨੇਟ ਦਾ ਜਿਹੜਾ ਇਹ ਕੈਂਡੀਡੇਟ ਹੈਗਾ ਆ। ਸੋ ਇੱਕ ਔਰਤ ਨੇ ਹੁਣ ਇਹ ਜਿਹੜੇ ਦੋਸ਼ ਆ ਉਹ ਲਗਾਏ ਨੇ। ਕੁਛ ਜਿਹੜੀਆਂ ਹਰਜੋਤ ਸਿੰਘ ਜੀ ਰਿਸਿਪਟਸ ਜਿਹੜੀਆਂ ਉਹ ਇਸ ਟਾਈਮ ਸਾਹਮਣੇ ਆਈਆਂ ਆ ਵੀ ਗੱਲਾਂ ਇਹ ਕੁਛ ਹੋਰ ਕਰਦੇ ਨੇ ਤੇ ਅਸਲ ਦੇ ਵਿੱਚ ਇਹ ਕੁਛ ਹੋਰ ਇਨਸਾਈਡ ਜਿਹੜਾ ਉਹ
ਚੱਲ ਰਿਹਾ ਹੈਗਾ। ਸੋ ਅਬੋਰਸ਼ਨ ਨੂੰ ਲੈ ਕੇ ਆਪਾਂ ਦੇਖਿਆ ਅਮਰੀਕਾ ਦੇ ਵਿੱਚ ਪਿਛਲੇ ਮਹੀਨਿਆਂ 'ਚ ਸੁਪਰੀਮ ਕੋਰਟ ਨੇ ਰੋ ਵਰਸਿਸ ਵੇਡ ਨੂੰ ਜਿਹੜਾ ਆ ਉਹ ਉਲਟਾ ਦਿੱਤਾ ਸੀਗਾ, ਉਸ ਨਤੀਜੇ ਨੂੰ ਉਲਟਾ ਦਿੱਤਾ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਵਾਰੀ ਫਿਰ ਜਿਹੜੇ ਇੱਕ ਹੋਰ ਕੈਂਡੀਡੇਟ ਆ ਇੱਕ ਵਿਵਾਦਾਂ ਦੇ ਵਿੱਚ ਜਿਹੜਾ ਉਹ ਘਿਰ ਗਿਆ ਆ, ਤੇ ਇਸ ਵਾਰ ਸੈਨੇਟ ਦਾ ਜਿਹੜਾ ਕੈਂਡੀਡੇਟ ਹਰਸ਼ਲ ਵਾਕਰ ਉਹ ਘਿਰਿਆ ਆ ਵੀ ਉਸ ਦੇ ਉੱਤੇ ਇਹ ਦੋਸ਼ ਲੱਗ ਰਹੇ ਆ ਵੀ ਉਸਨੇ ਆਪਣੀ ਇੱਕ ਗਰਲਫ੍ਰੈਂਡ ਦੇ ਅਬੋਰਸ਼ਨ ਦੇ ਲਈ ਖੁਦ ਪੇ ਕੀਤਾ ਸੀਗਾ। ਆਲਦੋ ਉਸਨੇ ਉਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਆ ਵੀ ਕਹਿੰਦਾ ਵੀ ਮੈਂ ਸਟਰੋਂਗੈਸਟ ਪੋਸੀਬਲ ਟਰਮ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਕਥਿਤ ਤੌਰ ਦੇ ਉੱਤੇ ਜਿਹੜੇ ਦਾਅਵੇ ਆ ਉਸ ਨੂੰ ਰਿਜੈਕਟ ਜਿਹੜਾ ਉਹ ਕਰਦਾ ਆ, ਡਿਨਾਈ ਕਰਦਾ ਆ ਵੀ ਮੈਂ ਇੱਦਾਂ ਕਦੀ ਵੀ ਕੋਈ ਪੇ ਜਿਹੜਾ ਉਹ ਨਹੀਂ ਕੀਤਾ ਸੀ। ਜਾਂਦੇ ਬ੍ਰੇਕਿੰਗ ਨਿਊਜ਼ ਦੱਸਦੇ ਜਾਈਏ। ਇਲੋਨ ਮਸਕ ਨੇ ਕਹਿੰਦੇ ਲੈਟਰ ਲਿਖ ਦਿੱਤਾ ਆ ਟਵਿੱਟਰ ਨੂੰ ਵੀ ਉਹ ਜੋ ਉਹਨਾਂ ਨੇ ਓਰੀਜਨਲ ਆਫਰ ਦਿੱਤੀ ਸੀ $44 ਬਿਲੀਅਨ ਦੀ, $54 ਤੇ 20 ਸੈਂਟ ਇੱਕ ਸ਼ੇਅਰ ਦੇ ਬਰਾਬਰ ਜੋ ਟਵਿੱਟਰ ਦਾ ਆ ਉਸ ਨੂੰ ਬਾਈ ਕਰਨ ਜਾ ਰਹੇ ਹੈਗੇ ਆ। ਬਲੂਮਬਰਗ ਨੇ ਇਹ ਰਿਪੋਰਟ ਜਾਰੀ ਕੀਤੀ ਆ। ਟੈਸਲਾ ਤੇ ਸਪੇਸਐਕਸ ਬਿਲੀਅਨੀਅਰ ਇਲੋਨ ਮਸਕ ਐਗਰੀ ਕਰ ਗਏ ਆ ਵੀ ਉਹ ਸੋਸ਼ਲ ਮੀਡੀਆ ਜਾਇੰਟ ਟਵਿੱਟਰ ਨੂੰ ਬਾਈ ਕਰ ਲੈਣਗੇ। ਜੀ, ਸੋ ਦੇਖੋ ਹੁਣ ਅੱਗੇ ਕੀ ਹੁੰਦਾ ਆ। ਦੂਜੀ ਵਾਰੀ ਜਿਹੜਾ ਇਹ ਇਹਨਾਂ ਦੀ ਹੁਣ ਟਰਾਈ ਆ, ਪਹਿਲੀ ਵਾਰੀ ਹਾਂ ਕਰਕੇ ਉਦੋਂ ਹੱਥ ਪਿੱਛੇ ਖਿੱਚ ਲਏ ਸੀਗੇ ਤੇ ਹੁਣ ਉਹ ਕਹਿ ਰਹੇ ਆ ਵੀ ਸ਼ਾਇਦ ਇਸ ਨੂੰ ਦੁਬਾਰਾ ਜਿਹੜਾ ਉਹ ਬਾਏ ਕਰਨਗੇ। ਅੱਗੇ ਕੀ ਹੁੰਦਾ, ਕੇਸ ਤਾਂ ਹਰਜੋਤ ਸਿੰਘ ਜੀ ਅਗਲੇ ਇਸ ਮਹੀਨੇ 'ਚ ਇਹਨਾਂ ਦਾ ਸ਼ੁਰੂ ਹੋਣਾ ਸੀਗਾ, ਉਸੇ ਜੀ। ਪਹਿਲੀ ਕੀਤੀ ਜਿਹੜੀ ਉਹ ਨਾ ਆ ਉਸ ਨੂੰ ਲੈ ਕੇ। ਸੋ ਉਹ ਵੀ ਨਾਲ ਚੱਲੇਗਾ। ਸੋ ਕਾਫੀ ਕੁਛ ਭੰਬਲ ਭੂਸਾ ਜਿਹੜਾ ਇਸ ਚੀਜ਼ ਦੇ ਵਿੱਚ ਬਣਿਆ ਰਹੇਗਾ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਾਂ ਦੱਸਦੇ ਜਾਈਏ ਜੋ ਕੱਲ੍ਹ ਦੇ ਇੱਕ ਪੰਜਾਬੀ ਪਰਿਵਾਰ ਮਰਸਡ ਕਾਊਂਟੀ ਤੋਂ ਕਿਡਨੈਪ ਜਿਸ ਨੂੰ ਅਗਵਾ ਕਰ ਲਿਆ ਗਿਆ ਆ, ਉਸ ਬਾਰੇ ਅਜੇ ਕੋਈ ਵੀ ਉਗ ਸੁਗ ਜਿਹੜੀ ਉਹ ਨਹੀਂ ਪਤਾ ਲੱਗੀ। ਮਰਸਡ ਕਾਊਂਟੀ ਦੇ ਸ਼ੈਰਿਫ ਨੇ ਵਰਨ ਵਾਰਨ ਕੇ ਉਹਨਾਂ ਨੇ ਵੀਡੀਓ ਵੀ ਜਿਹੜੀ ਉਹ ਪਾਈ ਸੀਗੀ ਵੀ ਭਾਈ ਸਾਨੂੰ ਇਸ ਟਾਈਮ ਜੇ ਕਿਸੇ ਨੂੰ ਕੁਛ ਵੀ ਪਤਾ ਆ ਇਸ ਕਿਡਨੈਪਿੰਗ ਦੇ ਬਾਰੇ ਤਾਂ ਉਹ ਦੱਸੇ। ਇੱਕ ਬੱਚੀ ਅਰੂਹੀ ਧੇਰੀ ਜਿਹੜੀ ਕਿ 8 ਮਹੀਨਾ ਦੀ ਸੀ, ਉਸਦੇ ਮੰਮੀ ਡੈਡੀ ਜਸਲੀਨ ਕੌਰ ਤੇ ਜਸਦੀਪ ਸਿੰਘ ਤੇ ਨਾਲ ਬੱਚੀ ਦਾ ਜਿਹੜਾ ਉਹ ਤਾਇਆ ਜਿਹੜਾ ਆ ਅਮਨਦੀਪ ਸਿੰਘ, ਇਹ 4 ਜਣਿਆਂ ਨੂੰ ਅਗਵਾ ਜਿਹੜਾ ਉਹ ਕਰ ਲਿਆ ਗਿਆ ਆ। ਇਹ ਕਹਿੰਦੇ ਵੀ ਸ਼ਾਇਦ ਬੰਦੂਕ ਦੀ ਨੋਕ ਦੇ ਉੱਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੋਵੇ ਇਹਨਾਂ ਦੇ ਬਿਜ਼ਨਸ ਤੋਂ ਹੀ ਹਾਈਵੇ 59 ਇਹ ਜਿਹੜਾ ਦੱਸਿਆ ਜਾ ਰਿਹਾ। ਅਜੇ ਸਾਰੀਆਂ ਚੀਜ਼ਾਂ ਕਹਿ ਲਓ ਵੀ ਕੁਛ ਕੋਈ ਕਹਿ ਰਿਹਾ ਹੁੰਦਾ, ਕੋਈ ਕੁਛ ਕਹਿ ਰਿਹਾ ਆ। ਥੱਲੇ ਕਮੈਂਟਸ ਦੇ ਵਿੱਚ ਕਈ ਜਣੇ ਲਿਖ ਰਹੇ ਸੀਗੇ ਅਸੀਂ ਉਹਨਾਂ ਦੇ ਘਰ ਦੇ ਬਾਹਰ ਦੇਖਿਆ ਪਿੱਕੇ ਨੂੰ ਅੱਗ ਲੱਗੀ ਪਈ ਸੀਗੀ। ਸੋ ਕਿਉਂਕਿ ਜਿਹੜਾ ਸ਼ੈਰਿਫ ਨੇ ਉਹਨੇ ਕਿਹਾ ਵੀ ਐਵੀਡੈਂਸ ਮਿਟਾਉਣ ਦੀ ਵੀ ਜਿਹੜੀ ਕੋਸ਼ਿਸ਼ ਆ ਇਹ ਜਿਨ੍ਹਾਂ ਨੇ ਵੀ ਇਸ ਲੋ ਲਾਈਫ ਨੇ ਇਹ ਕਾਰਾ ਕੀਤਾ ਆ ਉਸ ਦੇ ਵਿੱਚ ਜਿਹੜੀ ਉਹ ਹੋਈ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ। ਜੇ ਕਹਿੰਦੇ ਵੀ ਕਿਸੇ ਨੂੰ ਕੁਛ ਵੀ ਪਤਾ ਲੱਗਦਾ ਹੈ ਇਸ ਪਰਿਵਾਰ ਦੇ ਬਾਰੇ ਤਾਂ ਤੁਰੰਤ 911 ਕਾਲ ਕਰੋ, ਜੇ ਨਹੀਂ ਤਾਂ ਮਰਸਡ ਕਾਊਂਟੀ ਦੇ ਸ਼ੈਰਿਫ ਆਫਿਸ 2093857445 ਦੇ ਉੱਤੇ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਆ। ਬਹੁਤ ਸਾਰੇ ਜਿਹੜੇ ਪੰਜਾਬੀ ਜਿਹੜੇ ਪੋਲੀਟੀਸ਼ੀਅਨਸ ਆ ਇਸ ਪੂਰੇ 99 ਦੇ ਉੱਤੇ ਹੈਗੇ ਆ, ਉਹਨਾਂ ਸਾਰਿਆਂ ਨੂੰ ਮਿਲ ਕੇ ਇੱਕ ਜਿਹੜੀ ਸਟੇਟਮੈਂਟ ਆ ਉਹ ਜਾਰੀ ਕਰਨੀ ਚਾਹੀਦੀ ਆ। ਮੇ ਵੀ ਕਿਡਨੈਪਰ ਨੂੰ ਵੀ ਗੁਹਾਰ ਲਾਉਣੀ ਚਾਹੀਦੀ। ਬਹੁਤ ਵਾਰੀ ਇੱਦਾਂ ਦੇਖਿਆ ਜਾਂਦਾ ਆ ਵੀ ਕਿਡਨੈਪਰ ਨੂੰ ਕਹਿ ਦਿੰਦੇ ਭਾਈ ਜੋ ਤੈਨੂੰ ਚਾਹੀਦਾ ਹੈ, ਕਿਉਂਕਿ ਰੈਂਸਮ ਦੀ ਵੀ ਉਹਨੇ ਕੋਈ ਰੈਂਸਮ ਦੀ ਵੀ ਨਹੀਂ ਕੀਤੀ, ਕੋਈ ਕਾਲ ਕੀਤੀ ਵੀ ਅਸੀਂ ਪਰਿਵਾਰ ਨੂੰ ਛੱਡ ਦਾਂਗੇ ਜਾਂ ਇੱਦਾਂ ਕਰਦੇ ਹਾਂ ਵੀ ਇੰਨੇ ਦੇ ਵੀ ਕਈ ਵਾਰੀ ਉੱਦਾਂ ਹੀ ਜਿਹੜਾ ਉਸਨੂੰ ਗੁਹਾਰ ਲਾਈ ਜਾ ਸਕਦੀ ਵੀ ਭਾਈ ਦੇਖੋ। ਬਾਕੀ ਇਹ ਆ ਵੀ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਮਿਲ ਕੇ ਤੁਸੀਂ ਜਿਹੜਾ ਆ ਉਹ ਕਰੋ। ਇੱਕ ਸਾਡੇ ਫੇਸਬੁੱਕ ਦੇ ਉੱਤੇ ਚੰਦਰਮੋਹਨ ਸਿੰਘ ਜਿਹੜੇ ਉਹ ਦੱਸਦੇ ਨੇ ਇੱਕ ਉਹਨਾਂ ਤੋਂ ਪਹਿਲੋਂ ਪਰਿਵਾਰ ਦੇ ਸ਼ਾਇਦ ਮੈਂਬਰ ਪਰਮਿੰਦਰਜੀਤ ਸਿੰਘ ਉਹਨਾਂ ਨੇ ਜਿਹੜਾ ਲਿਖਿਆ ਸੀਗਾ ਵੀ ਉਹਨਾਂ ਦੇ ਇਹ ਪਰਿਵਾਰਕ ਜੀ ਨੇ, ਇਹ ਪਰਿਵਾਰ ਜਿਨ੍ਹਾਂ ਦਾ ਕਿਡਨੈਪਿੰਗ ਹੋਈ ਆ। ਤੇ ਹੁਣ ਇੱਕ ਹੋਰ ਚੰਦਰਮੋਹਨ ਸਿੰਘ ਹੁਣੀ ਕਹਿ ਰਹੇ ਆ ਵੀ ਕਹਿੰਦੇ ਇਹਨਾਂ ਦਾ ਪਿੰਡ ਟਾਂਡੇ ਦੇ ਨਜ਼ਦੀਕ ਹੁਸ਼ਿਆਰਪੁਰ ਦੇ ਵਿੱਚ ਹਰਸੀ ਪਿੰਡ ਸ਼ਾਇਦ ਜਿਹੜਾ ਉਹ ਦੱਸਦੇ, ਕਨਫਰਮ ਨਹੀਂ ਆ, ਇਹ ਕਿਸੇ ਨੇ ਕਮੈਂਟ ਦੇ ਵਿੱਚ ਜਿਹੜਾ ਇਹ ਲਿਖਿਆ ਆ। ਸੋ ਆਉਣ ਵਾਲੇ ਸਮੇਂ 'ਚ ਥੋੜ੍ਹੀ ਹੋਰ ਜਾਣਕਾਰੀ ਆਊਗੀ ਤੇ ਆਪਾਂ ਅਰਦਾਸ ਕਰੀਏ ਵੀ ਭਾਈ ਇਸ ਪਰਿਵਾਰ ਨੂੰ ਜਲਦ ਤੋਂ ਜਲਦ ਜਿਹੜਾ ਉਹ ਲੱਭਿਆ ਜਾ ਸਕੇ, ਤੱਤੀ ਵਾਰ ਨਾ ਲੱਗੇ ਇਹਨਾਂ ਨੂੰ। ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਵੀ ਸਹੀ ਸਲਾਮਤ ਵਾਪਸ ਘਰ ਨੂੰ ਜਿਹੜਾ ਆ ਉਹ ਪਰਤਣ ਤੇ ਵਾਪਸ ਜਿਹੜਾ ਇਹ ਸਾਰਾ ਕੁਛ ਠੀਕ ਹੋ ਸਕੇ। ਤੇ ਉਸ ਸ਼ਦਾਈ ਨੇ ਜਿਨ੍ਹਾਂ ਨੇ ਕਿਡਨੈਪ ਕੀਤਾ ਹੈ ਉਹਨੂੰ ਵੀ ਭਾਈ ਅਕਲ ਮਾੜੀ ਮੋਟੀ ਜਿਹੜੀ ਉਹ ਆਵੇ ਤਾਂ
ਉਹਨਾਂ ਨੂੰ ਛੱਡ ਕੇ ਭਾਈ ਜੇ ਪੈਸੇ ਚਾਹੀਦੇ ਆ, ਡਾਲਰ ਚਾਹੀਦੇ ਆ, ਉਹ ਦੱਸ ਦੇਵੇ। ਐਟਲੀਸਟ ਪਰਿਵਾਰ ਜਿਹੜਾ ਆ ਉਹ ਤਾਂ ਸੁਰੱਖਿਅਤ ਹੋਵੇ। ਕਮਿਊਨਿਟੀ ਜਿਹੜੀ ਇਹੋ ਜਿਹੇ ਮਾਮਲਿਆਂ 'ਚ ਕਦੀ ਵੀ ਪਿੱਛੇ ਜਿਹੜੀ ਉਹ ਨਹੀਂ ਹਟੂਗੀ ਇਹਨਾਂ ਦੀ ਜਿਹੜੀ ਪਰਿਵਾਰ ਦੀ ਜਿਹੜੀ ਉਹ ਮਦਦ ਕਰਨ ਦੇ ਲਈ। ਸੋ ਹੋਪਫੁਲੀ ਆਪਾਂ ਨੂੰ ਅੱਜ ਕੁਛ ਇਸ ਦੇ ਵਿੱਚੋਂ ਕੁਛ ਸਮ ਗੁੱਡ ਨਿਊਜ਼ ਜਾਂ ਕੁਛ ਸੁਰਾਖ ਜਿਹੜਾ ਆ ਉਹ ਮਿਲੇ ਵੀ ਕੀ ਕੁਛ ਇਸ ਦੇ ਵਿੱਚ ਵਾਪਰਿਆ ਹੈਗਾ ਆ ਹੋਰ। ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕਰੀ ਰੱਖਾਂਗੇ ਜਿੱਦਾਂ ਹੀ ਕੋਈ ਹੋਰ ਨਵੀਂ ਅਪਡੇਟ ਇਸ ਮਾਮਲੇ ਦੇ ਵਿੱਚ ਆਵੇਗੀ। ਤੇ ਹੁਣ ਆਪਾਂ ਲਈਏ ਜੀ ਹਰਜੋਤ ਸਿੰਘ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US। Merced Sheriff's Office. I'm here to ask for your help in trying to locate the family that's been kidnapped and also possibly identify the suspect in this kidnapping. We have a lowlife out there that kidnapped an 8-month-old baby, her mom, her dad, and her uncle. So far, we have no idea why the kidnapping. We have no motivation behind it. We just know that they are gone. We've got evidence to indicate that the individuals involved in this destroyed evidence in an attempt to cover the tracks. During this interview with me, you're going to be seeing pictures of the baby, mom, dad, and uncle, and also the suspect. Do what you can in there. If you've seen the parents or the baby, or if you know who that suspect is, please reach out to us. Area code 209-385-7445. It's imperative that we get some information on this. So far as I know, no contact has been made, nor ransom demands, nothing from the suspects in this. We need your help. We've got detectives out canvassing. We've had aircraft out looking for evidence. People are going to be working 24 hours on this until we get a break in this. We're asking for your help. We need your help, and we got to bring this family home safely. I appreciate anything that you can do. Remember to call 385-7445, area code 209. Please do what you can to help us. Thank you.